ਪਲਾਸਟਿਕ ਯੂਜ਼ ਐਗਰੀਕਲਚਰ ਦੇ ਵਿੱਚ ਇਨਵਾਇਰਮੈਂਟਲ ਇਹ ਗੱਲ ਵੀ ਆ। ਮਾਈਕਰੋ ਪਲਾਸਟਿਕਸ ਦਾ ਰੌਲਾ ਆਪਾਂ ਬਹੁਤ ਚਿਰ ਤੋਂ ਜਿਹੜਾ ਹੁਣ ਸੁਣਦੇ ਆ ਰਹੇ ਆ। ਇਹਦਾ ਖੇਤੀਬਾੜੀ ਦੇ ਵਿੱਚ ਜਿਹੜੀ ਵਰਤੋਂ ਆ, ਕੀ ਇਸ ਦੇ ਨਾਲ ਹੁੰਦਾ ਆ, ਕੀ ਇਸ ਦੇ ਬਦਲ ਨੇ, ਕਿਉਂ ਇਹ ਵਰਤਿਆ ਜਾਂਦਾ, ਕੀ ਫਾਇਦੇ ਕੀ ਨੁਕਸਾਨ ਨੇ? ਹਾਂਜੀ, ਜਿੱਦਾਂ ਬਾਕੀ ਇੰਡਸਟਰੀਜ਼ ਦੇ ਵਿੱਚ ਵੀ ਪਲਾਸਟਿਕ ਕਾਫੀ ਵੱਡੇ ਪੱਧਰ ਤੇ ਯੂਜ਼ ਹੁੰਦਾ, ਖਾਸ ਕਰਕੇ ਪੈਕੇਜਿੰਗ ਦੇ ਵਿੱਚ, ਤੇ ਉਸੇ ਤਰ੍ਹਾਂ ਐਗਰੀਕਲਚਰ ਪੈਕੇਜਿੰਗ ਦੇ ਵਿੱਚ ਤਾਂ ਪਲਾਸਟਿਕ ਹੁੰਦਾ ਹੀ ਹੁੰਦਾ ਯੂਜ਼। ਵੱਡਾ ਹਿੱਸਾ ਜਿਹੜਾ ਪਲਾਸਟਿਕ ਦਾ ਉਹ ਪੈਕੇਜਿੰਗ ਦੀ ਪ੍ਰੋਡਕਟਸ ਦੇ ਵਿੱਚ, ਤਾਂ ਹੀ ਅੱਜ ਕੱਲ੍ਹ ਪ੍ਰੋਡਕਟਸ ਆਪਾਂ ਦੂਰ ਦੂਰ ਤੱਕ ਪਹੁੰਚਾ ਸਕਦੇ ਆ। ਪਲਾਸਟਿਕ ਦਾ ਉਹਦੇ ਵਿੱਚ ਕਾਫੀ ਵੱਡਾ ਰੋਲ ਆ। ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਵੀ ਕਾਫੀ ਪਲਾਸਟਿਕ ਜ਼ਰੂਰੀ ਕਾਰਨਾਂ ਕਰਕੇ ਵਰਤਿਆ ਜਾਂਦਾ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪਲਾਸਟਿਕ ਮਲਚ, ਫਿਲਮ, ਤੇ ਫਿਰ ਗ੍ਰੀਨ ਹਾਊਸ, ਟਨਲਸ, ਹੂਪ ਹਾਊਸਿਸ ਹੋ ਗਏ। ਬੇਸਿਕਲੀ ਕੰਟਰੋਲਡ এনवायरमेंटल ਪ੍ਰੋਡਕਸ਼ਨ ਹੁੰਦੀ ਹੈ ਜਿਹੜੀ। ਤੇ ਫਿਰ ਇਰੀਗੇਸ਼ਨ ਦੇ ਵਿੱਚ ਆਪਣੇ ਕੋਲ ਸਿੰਗਲ ਯੂਜ਼ ਡ੍ਰਿਪ ਟੇਪਸ ਹੋ ਗਈਆਂ, ਡ੍ਰਿਪ ਟਿਊਬਿੰਗਸ ਹੋ ਗਈਆਂ, ਪੀਵੀਸੀ ਪਾਈਪਸ ਵਗੈਰਾ ਹੋ ਗਈਆਂ। ਤੇ ਜੇ ਮੋਟਾ ਜਿਹਾ ਆਪਾਂ ਉਦਾਂ ਕ੍ਰੌਪ ਪ੍ਰੋਡਕਸ਼ਨ ਜਿਹਦਾ ਅੰਕੜਾ ਦੇਖਣਾ ਹੋਵੇ, ਯੂਐਸ ਦੇ ਵਿੱਚ ਲਗਭਗ 1 ਬਿਲੀਅਨ ਪਾਉਂਡ ਪਲਾਸਟਿਕ ਯੂਜ਼ ਹੁੰਦਾ ਐਨੂਅਲੀ। ਕਾਫੀ ਵੱਡਾ ਨੰਬਰ ਆ 1 ਬਿਲੀਅਨ ਜਿਹੜਾ ਇਹ ਪਾਉਂਡ। ਸੋ ਜ਼ਿਆਦਾਤਰ ਸਾਰੇ ਸਿੰਗਲ ਯੂਜ਼ ਹੀ ਹੁੰਦੇ ਆ। ਇਹ ਡਿਪੈਂਡ ਕਰਦਾ ਜੀ ਵਰਤੋਂ ਤੇ। ਜਿੱਦਾਂ ਜਿਹੜੀ ਫਿਲਮ ਪਲਾਸਟਿਕ ਮਲਚ ਫਿਲਮ ਆ, ਉਹ ਸਾਰੀ ਸਿੰਗਲ ਯੂਜ਼ ਪਲਾਸਟਿਕ ਮਲਚ ਫਿਲਮ ਆ। ਜਿਹੜੀ ਡ੍ਰਿਪ ਟਿਊਬਿੰਗ ਆ, ਜ਼ਿਆਦਾਤਰ ਪਹਿਲਾਂ ਮਲਟੀ ਈਅਰ ਯੂਜ਼ ਹੁੰਦੀ ਸੀਗੀ। ਜਿਹੜੀਆਂ ਰੋ ਕ੍ਰੌਪਸ ਨੇ ਉਹ ਹੁਣ ਸਵਿਚ ਕਰ ਗਈਆਂ ਸਿੰਗਲ ਯੂਜ਼ ਪਲਾਸਟਿਕ ਲਈ। ਕੀ ਬੈਨੀਫਿਟ ਆ? ਇੱਕ ਤਾਂ ਮੇਨਟੇਨੈਂਸ ਹੋ ਗਿਆ, ਚੀਪ ਤੁਸੀਂ ਦੱਸਿਆ। ਇਸ ਤੋਂ ਇਲਾਵਾ ਹੋਰ ਕੀ ਕੋਈ ਬੈਨੀਫਿਟਸ, ਫਾਇਦੇ ਜਿਹੜੇ ਤੁਸੀਂ ਦੇਖਦੇ ਆ ਵੀ ਇਹ ਜਿਹੜੀ ਪਲਾਸਟਿਕ ਮਲਚ ਫਿਲਮ ਆ ਇਹਦੇ ਜਿਹੜੇ ਜ਼ਿਆਦਾ ਰਹਿੰਦੇ ਆ ਜਾਂ ਜਿਹੜਾ ਵਿਛਾਏ ਜਾਂਦੇ ਆ ਖਾਸ ਕਰਕੇ ਆਪਾਂ ਸਬਜ਼ੀਆਂ ਦੇ ਲਈ? ਪਲਾਸਟਿਕ ਮਲਚ ਫਿਲਮ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਡਿਫਾਈਨ ਕਰ ਦਈਏ। ਦੱਸੋ ਜ਼ਰੂਰ। ਇਹ ਤੁਸੀਂ ਜਦੋਂ ਫ੍ਰਿਜਨੋ ਦੇ ਵਿੱਚ ਵੀ ਤੁਸੀਂ ਡਰਾਈਵ ਕਰਦੇ ਹੋ ਫਾਰਮ ਦੇ ਅਰਾਊਂਡ, ਤਾਂ ਕਾਫੀ ਸਮਾਲ ਫਾਰਮ ਤੇ ਤੁਸੀਂ ਦੇਖਿਆ ਹੋਣਾ ਵੀ ਉੱਥੇ ਬਲੈਕ ਕਲਰ ਦੀ ਸ਼ੀਟ ਰੋਜ਼ ਦੇ ਉੱਤੇ ਵਿਛਾਈ ਹੁੰਦੀ ਹੈ। ਉਹ ਪਤਲੀ ਜੀ ਚਾਦਰ ਜਿਹੜੀ ਆ ਪਲਾਸਟਿਕ ਦੀ, ਉਹਨੂੰ ਪਲਾਸਟਿਕ ਮਲਚ ਕਹਿੰਦੇ ਆ। ਤੇ ਉਹਦਾ ਜਿਹੜਾ ਮੁੱਖ ਮਤਲਬ ਕੰਮ ਆ, ਇੱਕ ਤਾਂ ਉਹ ਮਿੱਟੀ ਦੇ ਵਿੱਚ ਨਮੀ ਨੂੰ ਬਰਕਰਾਰ ਰੱਖਦੀ ਹੈ, ਕਿਉਂਕਿ ਜਦੋਂ ਤੁਸੀਂ ਕਵਰ ਕਰਤੀ ਮਿੱਟੀ ਉਹਦੇ ਨਾਲ, ਤੇ ਉਹਦੇ ਤੋਂ ਮਿੱਟੀ ਤੋਂ ਸਿੱਧਾ ਵਾਸਪੀਕਰਨ ਨਹੀਂ ਹੁੰਦਾ, ਫਿਰ ਮੋਇਸਚਰ ਬਚਿਆ ਰਹਿੰਦਾ। ਮੋਇਸਚਰ ਬਚਿਆ ਰਹਿੰਦਾ। ਜਿਹੜਾ ਵਾਸਪੀਕਰਨ ਹੋਣਾ ਉਹ ਸਾਰਾ ਫਿਰ ਤੁਹਾਡੇ ਬੂਟੇ ਦੇ ਜਾਂ ਕ੍ਰੌਪ ਦੇ ਥਰੂ ਹੋਣਾ, ਕਿਉਂਕਿ ਮਿੱਟੀ ਤੋਂ ਡਾਇਰੈਕਟਲੀ ਜਿਹੜਾ ਤੁਸੀਂ ਪਾਣੀ ਦਾ ਲਾਸ ਹੁੰਦਾ ਉਹ ਬੰਦ ਹੋ ਜਾਂਦਾ। ਠੀਕ ਹੈ। ਤਾਂ ਉਹਦੇ ਨਾਲ ਪਾਣੀ ਦੀ ਵਰਤੋਂ ਕਾਫੀ ਘਟ ਜਾਂਦੀ ਹੈ। ਤੇ ਦੂਜਾ ਫਿਰ ਹੋ ਗਿਆ ਨਦੀਨ ਜਾਂ ਘਾਹ ਫੂਸ, ਉਹਦੀ ਕਾਫੀ ਰੋਕਥਾਮ ਇਫੈਕਟਿਵ ਤਰੀਕੇ ਨਾਲ ਹੁੰਦੀ ਹੈ। ਕਿਉਂਕਿ ਉਹਨਾਂ ਨੂੰ ਗਰਾਊਂਡ ਕਵਰ ਰਹਿੰਦਾ, ਸਨਲਾਈਟ ਨਹੀਂ ਮਿਲਦੀ, ਤੇ ਉਹਦੇ ਅੰਡਰ ਫਿਰ ਗਰੋਥ ਨਹੀਂ ਹੁੰਦੀ। ਤੇ ਉਹਦੇ ਨਾਲ ਜਿਹੜੇ ਨਦੀਨ ਨਾਸ਼ਕ ਦੀ ਵਰਤੋਂ ਆ ਉਹ ਵੀ ਕਾਫੀ ਘਟ ਜਾਂਦੀ ਹੈ। ਤੋਂ ਇੱਕ ਤਰੀਕੇ ਨਾਲ ਇਹ ਰਿਸੋਰਸ ਕੰਜ਼ਰਵੇਸ਼ਨ ਦੇ ਵਿੱਚ ਵੀ ਕਾਫੀ ਮਦਦਗਾਰ ਸਾਬਤ ਹੁੰਦਾ। ਤੇ ਇਹ ਦੋ ਮਤਲਬ ਮੁੱਖ ਕਾਰਨ ਨੇ। ਤੇ ਇਸ ਤੋਂ ਇਲਾਵਾ ਆਪਣੇ ਕੋਲ ਟੈਂਪਰੇਚਰ ਜਦੋਂ ਕਵਰ ਰਹਿੰਦਾ ਬਲੈਕ ਪਲਾਸਟਿਕ ਮਲਚ ਦੇ ਵਿੱਚ, ਤਾਂ ਤੁਹਾਨੂੰ ਤੁਸੀਂ ਅਰਲੀ ਪ੍ਰੋਡਕਸ਼ਨ ਦੀ ਤੁਹਾਡੀ ਫਸਲ ਆ ਉਹ ਛੇਤੀ ਪਕਾਈ ਵੱਲ ਵੱਧਦੀ ਹੈ। ਅੱਛਾ, ਜਦੋਂ ਹੁਣ ਤੁਸੀਂ ਫੂਡ ਸੇਫਟੀ ਦੀ ਗੱਲ ਕਰਦੇ ਆ, ਮੈਂ ਸ਼ੁਰੂਆਤ 'ਚ ਜਿੱਦਾਂ ਇੱਕ ਆਪਾਂ ਕਾਫੀ ਸ਼ਬਦ ਸੁਣਦੇ ਮਾਈਕਰੋ ਪਲਾਸਟਿਕਸ, ਇਹ ਪਲਾਸਟਿਕਸ ਕੀ ਇਹਦੇ ਵਿੱਚੋਂ ਇਹ ਜਿਹੜੇ ਤੱਤ ਜਾਂ ਇਹ ਚੀਜ਼ਾਂ ਲੀਚ ਕਰਦੀਆਂ ਫਿਰ ਸੋਇਲ ਫੂਡ ਦੇ ਨਾਲ? ਜੇ ਮੰਨ ਲਓ ਇਹੀ ਕੰਟੈਕਟ 'ਚ ਆਉਂਦਾ ਆ, ਕਿਤੇ ਫੂਡ ਦੇ ਵਿੱਚ ਤਾਂ ਨਹੀਂ ਇਸ ਸਮਾਉਂਦੇ ਹੈਗੇ। ਸੋ ਇਹਦੇ ਬਾਰੇ ਕੀ ਕੋਈ ਰਿਸਰਚ ਜਾਂ ਕੋਈ ਸਟੱਡੀ ਜਾਂ ਕੁਝ ਹੈ ਇਸ ਦੇ ਬਾਰੇ? ਜਿਹੜਾ ਪਲਾਸਟਿਕ ਜਦੋਂ ਛੋਟਾ ਛੋਟਾ ਹੋ ਜਾਂਦਾ, ਫਰੈਗਮੈਂਟਸ ਉਹਦੀਆਂ ਬਣ ਜਾਂਦੀਆਂ, ਤੇ ਫਿਰ ਉਹ ਮਿੱਟੀ ਦੇ ਵਿੱਚ ਰਚ ਜਾਂਦਾ ਜਾਂ ਲੀਚ ਹੋ ਜਾਂਦਾ, ਤੇ ਜਾਂ ਫਿਰ ਉਹ ਬੂਟੇ ਦੇ ਵਿੱਚ ਵੀ ਜਾ ਸਕਦਾ। ਜਿਹੜੀ ਬੂਟੇ ਦੇ ਵਿੱਚ ਜਾਣ ਵਾਲੀ ਗੱਲ ਆ, ਉਹ ਰਿਸਰਚ ਹਜੇ ਇਨੀਸ਼ੀਅਲ ਸਟੇਜ ਤੇ ਕੁਝ ਜਗ੍ਹਾ ਤੇ ਇਦਾਂ ਰਿਸਰਚ ਹੋਈ ਆ ਕਿ ਉਹ ਕ੍ਰੈਕਸ ਦੇ ਵਿੱਚ ਦੀ ਬੂਟਿਆਂ ਦੇ ਵਿੱਚ ਵੀ ਅੱਗੇ ਜਾਣ ਦੇ ਉਹਦੇ ਚਾਂਸ ਹੈਗੇ ਆ। ਅੱਛਾ, ਪਰ ਉਹ ਰਿਸਰਚ ਹਜੇ ਇਨੀਸ਼ੀਅਲ ਸਟੇਜ ਦੇ ਉੱਤੇ ਆ। ਇਹ ਫਿਰ ਪਲਾਸਟਿਕ ਵੇਸਟ ਦਾ ਰਿਸਪੌਂਸਿਬਲ ਕੌਣ ਆ? ਮੈਨੂਫੈਕਚਰਰ ਹੁੰਦਾ ਆ, ਫਾਰਮਰ ਹੁੰਦਾ ਆ, ਸਰਕਾਰ ਹੁੰਦੀ? ਕੌਣ ਜ਼ਿੰਮੇਵਾਰ ਆ ਇਸ ਵੇਸਟ ਦਾ? ਸਾਰਿਆਂ ਦਾ ਮਤਲਬ ਕਹਿ ਸਕਦੇ ਆ ਰਲਵਾ ਮਿਲਵਾ ਜਾਂ ਯੋਗਦਾਨ ਹੀ ਹੈ। ਕੰਜ਼ਿਊਮਰ ਲੈਵਲ ਤੋਂ ਕੀ ਆਪਾਂ ਇਸ ਇੰਡਸਟਰੀ ਦੇ ਵਿੱਚ ਇਸ ਚੀਜ਼ ਦਾ ਬਦਲਾਅ ਲਿਆਉਣ ਬਾਰੇ ਸੋਚ ਸਕਦੇ ਜਾਂ ਹੋ ਸਕਦੀ ਹੈ ਚੀਜ਼? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਦੀ ਹੈ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਇਸ ਮੌਕੇ ਚੱਲ ਰਿਹਾ ਆ।
ਜੋ ਤਾਜ਼ਾ ਸਥਿਤੀ ਆ ਉਸ ਨੂੰ ਲੈ ਕੇ ਤੇ ਨਾਲ ਦੇ ਨਾਲ ਆਪਾਂ ਐਕਸਪਰਟਸ ਵੀ ਵੱਖ-ਵੱਖ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਜੋ ਨਵੀਆਂ ਤਕਨੀਕਸ ਜੋ ਕੁਝ ਚੱਲ ਰਿਹਾ ਆ ਜੋ ਰਿਸਰਚ ਹੋ ਰਹੀ ਆ ਜਾਂ ਜਿਸ ਦੇ ਬਾਰੇ ਚਰਚਾ ਹੋ ਰਹੀ ਆ ਸਟੱਡੀਜ਼ ਹੋ ਰਹੀਆਂ ਆ ਉਸ ਦੇ ਬਾਰੇ ਪਤਾ ਲੱਗਦਾ ਰਵੇ। ਅੱਜ ਆਪਣੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ UCANR ਤੋਂ ਜੁੜ ਚੁੱਕੇ ਨੇ ਮਨਪ੍ਰੀਤ ਸਿੰਘ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਮਨਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮਨਪ੍ਰੀਤ ਆਪਣੇ ਨਾਲ ਪਹਿਲਾਂ ਵੀ ਕਾਫੀ ਵਾਰੀ ਸ਼ੋਅ ਜਿਹੜਾ ਉਹ ਆ ਕੇ ਕਰ ਚੁੱਕੇ ਆ। UC ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਜਿਹੜੀ ਐਕਸਟੈਂਸ਼ਨ ਹੁੰਦੀ ਆ ਖਾਸ ਕਰਕੇ ਖੇਤੀਬਾੜੀ ਦੇ ਨਾਲ ਸੰਬੰਧਿਤ ਉਸ ਮਹਿਕਮੇ ਦੇ ਨਾਲ ਜੁੜੇ ਹੋਏ ਆ। ਵੱਖ-ਵੱਖ ਟਰਾਇਲਸ ਵੱਖ-ਵੱਖ ਪ੍ਰੋਗਰਾਮਸ ਜਿਹੜੇ ਉਹ ਕਰਦੇ ਰਹਿੰਦੇ ਆ ਤਾਂ ਜੋ ਜਿਹੜੇ ਆਪਣੇ ਕਿਸਾਨ ਭੈਣ ਭਰਾ ਨੇ ਉਹਨਾਂ ਨੂੰ ਜੋ ਲੇਟੈਸਟ ਐਗ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਪਤਾ ਲੱਗਦਾ ਰਵੇ। ਅੱਜ ਵੀ ਆਪਣੇ ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਵਿਸ਼ੇ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਕਰਨੀ ਆ ਪਲਾਸਟਿਕ ਯੂਜ਼ ਐਗਰੀਕਲਚਰ ਦੇ ਵਿੱਚ। ਇਨਵਾਇਰਮੈਂਟਲ ਇਹ ਗੱਲ ਵੀ ਆ, ਮਾਈਕਰੋ ਪਲਾਸਟਿਕਸ ਦਾ ਰੌਲਾ ਆਪਾਂ ਬਹੁਤ ਚਿਰ ਤੋਂ ਜਿਹੜਾ ਹੁਣ ਸੁਣਦੇ ਆ ਰਹੇ ਆ। ਇਹਦਾ ਖੇਤੀਬਾੜੀ ਦੇ ਵਿੱਚ ਜਿਹੜੀ ਵਰਤੋਂ ਆ ਕੀ ਇਸ ਦੇ ਨਾਲ ਹੁੰਦਾ ਆ, ਕੀ ਇਸ ਦੇ ਬਦਲ ਨੇ, ਕਿਉਂ ਇਹ ਵਰਤਿਆ ਜਾਂਦਾ, ਕੀ ਫਾਇਦੇ ਕੀ ਨੁਕਸਾਨ ਨੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਮਨਪ੍ਰੀਤ ਜੇ ਓਵਰਵਿਊ ਦੇਣਾ ਹੋਵੇ ਪਲਾਸਟਿਕ ਦੀ ਵਰਤੋਂ ਐਗ ਦੇ ਵਿੱਚ ਐਗਰੀਕਲਚਰ ਦੇ ਵਿੱਚ ਕਿੱਦਾਂ ਆਪਾਂ ਇਸ ਨੂੰ ਦੇਖਦੇ ਹਾਂ, ਕਿੰਨੀ ਕੁ ਕਹਿ ਲਓ ਵੀ ਕਿੰਨੀ ਕੁ ਜ਼ਿਆਦਾ ਵਰਤੋਂ ਇਸ ਦੀ ਹੈਗੀ ਆ, ਘੱਟ ਵਰਤੋਂ ਆ, ਕਿਵੇਂ ਇਸ ਨੂੰ ਓਵਰਵਿਊ ਜੇ ਦੇਖਣਾ ਹੋਵੇ ਬਰੀਫਲੀ ਦੱਸਣਾ ਹੋਵੇ? ਹਾਂਜੀ, ਜਿੱਦਾਂ ਬਾਕੀ ਇੰਡਸਟਰੀਜ਼ ਦੇ ਵਿੱਚ ਵੀ ਪਲਾਸਟਿਕ ਕਾਫੀ ਵੱਡੇ ਪੱਧਰ ਤੇ ਯੂਜ਼ ਹੁੰਦਾ ਖਾਸ ਕਰਕੇ ਪੈਕੇਜਿੰਗ ਦੇ ਵਿੱਚ, ਤੇ ਉਸੇ ਤਰ੍ਹਾਂ ਐਗਰੀਕਲਚਰ ਪੈਕੇਜਿੰਗ ਦੇ ਵਿੱਚ ਤਾਂ ਪਲਾਸਟਿਕ ਹੁੰਦਾ ਹੀ ਹੁੰਦਾ ਯੂਜ਼। ਵੱਡਾ ਹਿੱਸਾ ਜਿਹੜਾ ਪਲਾਸਟਿਕ ਦਾ ਉਹ ਪੈਕੇਜਿੰਗ ਦੀ ਪ੍ਰੋਡਕਟਸ ਦੇ ਵਿੱਚ, ਤਾਂ ਹੀ ਅੱਜ ਕੱਲ੍ਹ ਪ੍ਰੋਡਕਟਸ ਆਪਾਂ ਦੂਰ ਦੂਰ ਤੱਕ ਪਹੁੰਚਾ ਸਕਦੇ ਹਾਂ। ਪਲਾਸਟਿਕ ਦਾ ਉਹਦੇ ਵਿੱਚ ਕਾਫੀ ਵੱਡਾ ਰੋਲ ਆ। ਤੇ ਉਸ ਤੋਂ ਬਿਨਾਂ ਜਿਹੜੀ ਆਪਣੀ ਅੱਜ ਦੀ ਗੱਲਬਾਤ ਆ ਉਹ ਜ਼ਿਆਦਾ ਕ੍ਰੌਪ ਪ੍ਰੋਡਕਸ਼ਨ ਦੇ ਰਿਲੇਟਡ ਹੋਊਗੀ। ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਵੀ ਕਾਫੀ ਜ਼ਰੂਰੀ ਪਲਾਸਟਿਕ ਜ਼ਰੂਰੀ ਕਾਰਨਾਂ ਕਰਕੇ ਵਰਤਿਆ ਜਾਂਦਾ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪਲਾਸਟਿਕ ਮਲਚ ਫਿਲਮ, ਤੇ ਫਿਰ ਗ੍ਰੀਨ ਹਾਊਸ ਟਨਲਸ, ਹੂਪ ਹਾਊਸਿਸ ਹੋ ਗਏ। ਬੇਸਿਕਲੀ ਕੰਟਰੋਲਡ এনवायरमेंटल ਪ੍ਰੋਡਕਸ਼ਨ ਹੁੰਦੀ ਹੈ ਜਿਹੜੀ। ਤੇ ਫਿਰ ਇਰੀਗੇਸ਼ਨ ਦੇ ਵਿੱਚ ਆਪਣੇ ਕੋਲ ਸਿੰਗਲ ਯੂਜ਼ ਡ੍ਰਿਪ ਟੇਪਸ ਹੋ ਗਈਆਂ, ਡ੍ਰਿਪ ਟਿਊਬਿੰਗਸ ਹੋ ਗਈਆਂ, PVC ਪਾਈਪਸ ਵਗੈਰਾ ਹੋ ਗਈਆਂ। ਤੇ ਉਸ ਤੋਂ ਇਲਾਵਾ ਫਿਰ ਤੁਸੀਂ ਦੇਖਿਆ ਹੋਣਾ ਟਾਰਪਸ ਕਈ ਫਿਊਮੀਗੇਸ਼ਨ ਵਾਸਤੇ ਯੂਜ਼ ਹੁੰਦੇ ਆ। ਹਾਂਜੀ। ਤੇ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਮੋਟੀਆਂ ਕਾਫੀ ਯੂਜ਼ਸ ਜਾਂ ਕਾਫੀ ਚੀਜ਼ਾਂ ਲਈ ਪਲਾਸਟਿਕ ਵਰਤਿਆ ਜਾਂਦਾ। ਤੇ ਜੇ ਮੋਟਾ ਜਿਹਾ ਆਪਾਂ ਉੱਦਾਂ ਕ੍ਰੌਪ ਪ੍ਰੋਡਕਸ਼ਨ ਜਿਹਦਾ ਅੰਕੜਾ ਦੇਖਣਾ ਹੋਵੇ, US ਦੇ ਵਿੱਚ ਲਗਭਗ 1 ਬਿਲੀਅਨ ਪਾਊਂਡ ਪਲਾਸਟਿਕ ਯੂਜ਼ ਹੁੰਦਾ ਐਨੂਅਲੀ। ਅੱਛਾ। ਹਾਂਜੀ। ਵਾਹ, ਇਹ ਕਾਫੀ ਵੱਡਾ ਨੰਬਰ ਆ 1 ਬਿਲੀਅਨ ਜਿਹੜਾ ਇਹ ਪਾਊਂਡ। ਸੋ ਜ਼ਿਆਦਾਤਰ ਸਾਰੇ ਸਿੰਗਲ ਯੂਜ਼ ਹੀ ਹੁੰਦੇ ਆ? ਇਹ ਡਿਪੈਂਡ ਕਰਦਾ ਜੀ ਵਰਤੋਂ ਤੇ। ਜਿੱਦਾਂ ਜਿਹੜੀ ਫਿਲਮ ਪਲਾਸਟਿਕ ਮਲਚ ਫਿਲਮ ਆ ਉਹ ਸਾਰੀ ਸਿੰਗਲ ਯੂਜ਼ ਪਲਾਸਟਿਕ ਮਲਚ ਫਿਲਮ ਆ। ਤੇ ਫਿਰ ਡ੍ਰਿਪ ਜਿਹੜੀ ਡ੍ਰਿਪ ਟਿਊਬਿੰਗ ਆ ਉਹ ਜ਼ਿਆਦਾਤਰ ਪਹਿਲਾਂ ਮਲਟੀ ਈਅਰ ਯੂਜ਼ ਹੁੰਦੀ ਸੀਗੀ। ਔਰਚਰਡਸ ਦੇ ਵਿੱਚ ਹੁਣ ਵੀ ਮਲਟੀ ਈਅਰ ਲਈ ਡ੍ਰਿਪ ਟਿਊਬਿੰਗ ਯੂਜ਼ ਹੁੰਦੀ ਆ। ਪਰ ਜਿਹੜੀਆਂ ਰੋ ਕ੍ਰੌਪਸ ਨੇ ਉਹ ਹੁਣ ਸਵਿਚ ਕਰ ਗਈਆਂ ਸਿੰਗਲ ਯੂਜ਼ ਪਲਾਸਟਿਕ ਲਈ, ਕਿਉਂਕਿ ਉਹ ਜ਼ਿਆਦਾ ਕਨਵੀਨੀਅੰਟ ਹੁੰਦੀ ਆ। ਅੱਛਾ। ਤੇ ਉਹਦੇ ਨਾਲ ਕੀ ਹੁੰਦਾ ਸੀ, ਜਿਹੜੀ ਤੁਸੀਂ ਮਲਟੀ ਈਅਰ ਯੂਜ਼ ਰੋ ਕ੍ਰੌਪਸ ਦੇ ਵਿੱਚ ਜਾਂ ਐਨੂਅਲ ਕ੍ਰੌਪਸ ਦੇ ਵਿੱਚ ਯੂਜ਼ ਕਰਦੇ ਸੀ, ਉਹਦੀ ਕੀ ਕਹਿੰਦੇ ਹੁੰਦੇ ਆ, ਡੈਮੇਜ ਹੋ ਜਾਂਦਾ ਜਾਂ ਕਿਤੋਂ ਪਾਟ ਜਾਂਦੀ ਆ ਹਾਈ ਪ੍ਰੈਸ਼ਰ ਕਰਕੇ, ਜਾਂ ਹੋਰ ਕੱਟ ਵੱਟ ਕਿਤੋਂ ਹੋ ਜਾਂਦੀ ਹੈ, ਤਾਂ ਉਹਦਾ ਰਿਪੇਅਰ ਦਾ ਕੰਮ ਕਾਫੀ ਹੋ ਜਾਂਦਾ। ਤੇ ਉਹਦੇ ਕਰਕੇ ਜਿਹੜੀ ਵੈਜੀਟੇਬਲ ਇੰਡਸਟਰੀ ਉਹ ਸਿੰਗਲ ਯੂਜ਼ ਡ੍ਰਿਪ ਵੱਲ ਚਲੀ ਗਈ। ਹੁਣ ਉਹ ਜ਼ਿਆਦਾ ਕਨਵੀਨੀਅੰਟ ਰਹਿੰਦੀ ਆ। ਸੋ ਹਰ ਸੀਜ਼ਨ 'ਚ ਬਦਲਦੇ ਇਹਦਾ ਮਤਲਬ ਹੈ? ਹਾਂਜੀ, ਹਰੇਕ ਕ੍ਰੌਪਿੰਗ ਸੀਜ਼ਨ ਦੇ ਵਿੱਚ ਉਹ ਡ੍ਰਿਪ ਟੇਪ ਬਦਲੀ ਜਾਂਦੀ ਆ। ਪਰ ਜਿਹੜੀ ਪੁਰਾਣੀ ਹੁੰਦੀ ਸੀ ਉਹ ਥੋੜੀ ਜਿਹੀ ਤੈਅ ਉਹਦੀ ਮੋਟੀ ਹੁੰਦੀ ਸੀ ਤਾਂ ਕਿ ਉਹ ਜ਼ਿਆਦਾਤਰ ਸਾਲ ਕੱਟ ਸਕੇ। ਪਰ ਜਿਹੜੀ ਸਿੰਗਲ ਯੂਜ਼ ਡ੍ਰਿਪ ਟੇਪ ਆਉਂਦੀ ਆ ਉਹ ਥਿਕਨੈਸ ਉਹਦੀ ਕਾਫੀ
ਘੱਟ ਹੁੰਦੀ ਆ। ਹੂੰ। ਠੀਕ ਆ। ਅੱਛਾ, ਇਹਦੇ ਵਿੱਚ ਹੀ ਜੇ ਆਪਾਂ ਗੱਲ ਕਰਦੇ ਹਾਂ, ਹਰ ਸਾਲ ਕਿਉਂਕਿ ਫਿਰ ਲੇਬਰ ਵੀ ਓਨੀ ਹੀ ਲੱਗਣੀ ਆ, ਇਹ ਜਿਹੜਾ ਪ੍ਰਾਈਸ ਆ ਇਹ ਡਿਸਟ੍ਰੀਬਿਊਟ ਹੋ ਜਾਂਦਾ ਐਕਚੁਅਲ 'ਚ ਫਾਇਦਾ ਹੁੰਦਾ ਹੈ? ਹਾਂਜੀ, ਬਹੁਤ ਤੁਹਾਡਾ ਵਧੀਆ ਸਵਾਲ ਆ ਵੀ ਲੇਬਰ, ਖਾਸ ਕਰਕੇ ਜੇ ਆਪਾਂ ਪਲਾਸਟਿਕ ਮਲਚ ਨੂੰ ਲੈ ਕੇ ਗੱਲ ਕਰੀਏ, ਹੂੰ ਇਹ ਕਾਫੀ ਲੇਬਰ ਇੰਟੈਂਸਿਵ ਕੰਮ ਆ। ਪਹਿਲਾਂ ਤੁਹਾਨੂੰ ਪਲਾਸਟਿਕ ਮਲਚ ਵਿਛਾਉਣੀ ਪੈਂਦੀ ਆ, ਹੂੰ ਫਿਰ ਐਂਡ ਆਫ ਦਾ ਗਰੋਇੰਗ ਸੀਜ਼ਨ ਜਦੋਂ ਹਾਰਵੈਸਟਿੰਗ ਤੋਂ ਬਾਅਦ, ਫਸਲ ਦੀ ਵਾਢੀ ਤੋਂ ਬਾਅਦ, ਫਿਰ ਉਹਨੂੰ ਫੀਲਡ ਚੋਂ ਬਾਹਰ ਚੱਕਣਾ ਪੈਂਦਾ। ਕੱਢਣਾ, ਫਿਰ ਡਿਸਪੋਜ਼ ਕਰਨਾ ਪੈਂਦਾ। ਕੰਮ ਕਾਫੀ ਆ, ਪਰ ਜਿਹੜੇ ਉਹਦੇ ਫਾਇਦੇ ਨੇ ਉਹ ਵੀ ਬਹੁਤ ਜ਼ਿਆਦਾ ਨੇ। ਸਿੰਗਲ ਯੂਜ਼ ਦੇ, ਸਿੰਗਲ ਯੂਜ਼ ਪਲਾਸਟਿਕ ਮਲਚ ਦੇ। ਅੱਛਾ। ਤੇ ਫਿਰ ਉਸ ਕਰਕੇ ਉਹ ਕਿਤੇ ਨਾ ਕਿਤੇ ਉਹਦਾ ਪੜਤਾ ਪੈ ਜਾਂਦਾ। ਹੂੰ ਤੇ ਜੇ ਸਿੰਗਲ ਯੂਜ਼ ਡ੍ਰਿਪ ਟੇਪ ਦੇਖੀਏ, ਉਹਦੇ ਚ ਵੀ ਇਹੀ ਆ ਵੀ ਉਹਦੇ ਚ ਇਹ ਦੇਖਿਆ ਗਿਆ ਵੀ ਜਿਹੜਾ ਸਿੰਗਲ ਯੂਜ਼ ਆ, ਇੱਕ ਤਾਂ ਉਹ ਕਾਸਟਲੀ ਘੱਟ ਹੁੰਦੀ ਆ, ਉਹ ਪਤਲੀ ਹੋਣ ਕਰਕੇ ਮਲਟੀ ਈਅਰ ਵਾਲੀ ਨਾਲ। ਤੇ ਫਿਰ ਜਿਹੜਾ ਉਹਨੂੰ ਮਲਟੀ ਈਅਰ ਜਿਹੜੀ ਡ੍ਰਿਪ ਟੇਪ ਆ, ਉਹਨੂੰ ਰਿਪੇਅਰ ਦਾ ਕੰਮ ਉਹਦਾ ਕਾਫੀ ਹੋ ਜਾਂਦਾ। ਤੇ ਪਰ ਇਹ ਵੀ ਤਾਂ ਖਰਾਬ ਹੁੰਦੀ ਹੋਊਗੀ, ਇਹਨੂੰ ਫਿਰ ਰਿਪੇਅਰ ਕਰਨਾ ਪੈਂਦਾ ਕਿ ਨਹੀਂ ਸੀਜ਼ਨ ਦੇ ਵਿੱਚ? ਸੀਜ਼ਨ ਦੇ ਵਿੱਚ, ਹਾਂਜੀ, ਸੀਜ਼ਨ ਦੇ ਵਿੱਚ ਜਿੱਦਾਂ ਅਸੀਂ ਇੱਕ ਉਹ ਗ੍ਰੀਨ ਬੀਨਸ ਤੇ ਕਰ ਰਹੀ ਸੀ ਟ੍ਰਾਇਲ, ਤੇ ਉਹਦੇ ਵਿੱਚ ਇੱਕ ਵੀਡ ਸੀਗਾ, ਉਹ ਪ੍ਰਿਕਲੀ ਸੀਗਾ, ਉਹ ਕੰਡਿਆਂ ਵਾਲਾ ਸੀਗਾ ਥੋੜਾ ਜਿਹਾ, ਕਿਉਂਕਿ ਇਹ ਪਤਲੀ ਹੁੰਦੀ ਆ ਤਾਂ ਜੇ ਉਹ ਵੀ ਉਹਦੇ ਅਰਾਊਂਡ ਗਰੋ ਕਰ ਜਾਂਦਾ ਸੀ, ਉਹਦੇ ਵਿੱਚ ਹੋ ਜਾਂਦੀ ਸੀ ਛੇਦ, ਤੇ ਉਹ ਰਿਪੇਅਰ ਕਰਨੀ ਪੈਂਦੀ ਸੀ। ਜਾਂ ਤੁਸੀਂ ਓਦਾਂ ਵੀਡਿੰਗ ਕੋਟੀ ਕਰਦੇ ਹੋ ਜਦੋਂ, ਉਦੋਂ ਤੁਹਾਡੇ ਇੰਪਲੀਮੈਂਟ ਦੇ ਵਿੱਚ ਆ ਜਾਂਦੀ ਹੈ, ਤਾਂ ਉਦੋਂ ਵੀ ਇਹਦੀ ਘੱਟ ਵੱਧ ਮਾੜੀ ਮੋਟੀ ਹੋ ਜਾਂਦੀ ਹੈ। ਜਾਂ ਉਹ ਫਿਰ ਵੀ ਮੇਨਟੇਨੈਂਸ ਤਾਂ ਕਰਨੀ ਪੈਂਦੀ ਹੈ, ਪਰ ਇਹਦਾ ਇਹ ਆ ਵੀ ਤੁਸੀਂ ਇੱਕ ਵਾਰੀ ਯੂਜ਼ ਕਰਕੇ ਫਿਰ ਤੁਸੀਂ ਦੁਬਾਰਾ ਅਗਲੇ ਸਾਲ ਨਵੀਂ ਡ੍ਰਿਪ ਟੇਪ ਵਿਛਾ ਦਿੰਦੇ। ਇਹ ਕਾਊਂਟਰ ਇੰਟਿਊਟਿਵ ਨਹੀਂ ਲੱਗਦਾ ਕਿਸਾਨ ਨੂੰ, ਗਰੋਵਰ ਨੂੰ? ਇਦਾਂ ਨਹੀਂ ਲੱਗਦਾ ਯਾਰ ਕੰਮ ਮੇਰਾ ਵੱਧ ਜਾਣਾ ਆ ਸਿੰਗਲ ਯੂਜ਼ ਲਾ ਕੇ? ਹਾਂਜੀ, ਪਰ ਸਹੀ ਹੈ ਗੱਲ ਤੁਹਾਡੀ। ਪਰ ਜੇ ਮਲਟੀ ਈਅਰ ਯੂਜ਼ ਦੇ ਰੂ ਕ੍ਰੌਪਸ ਦੇ ਵਿੱਚ ਆਪਾਂ ਗੱਲ ਕਰੀਏ, ਜਿਹੜੀਆਂ ਸਰਫੇਸ ਤੇ ਜਿਹੜੀ ਵਿਛਾਈ ਜਾਂਦੀ ਆ, ਉਹ ਤੁਹਾਨੂੰ ਵੈਡ ਪ੍ਰੈਪਰੇਸ਼ਨ ਤੋਂ ਪਹਿਲਾਂ ਉਦਾਂ ਵੀ ਕੱਢਣੀ ਪੈਣੀ ਆ। ਕਿਉਂਕਿ ਐਂਡ ਆਫ ਦਾ ਗਰੋਇੰਗ ਸੀਜ਼ਨ ਜਦੋਂ ਤੁਸੀਂ ਫਸਲ ਵੱਢ ਲਈ, ਫਿਰ ਅਗਲੇ ਸੀਜ਼ਨ ਵਾਸਤੇ ਖੇਤ ਤਿਆਰ ਕਰਨਾ, ਉਹਨੂੰ ਕੱਢਣੀ ਤਾਂ ਪੈਣੀ ਹੋਈ ਆ, ਤੇ ਫਿਰ ਦੁਬਾਰੇ ਫਿਰ ਉਹ ਸੇਮ ਵਿਛਾਉਣੀ ਪੈਣੀ। ਪਹਿਲਾਂ ਏਦਾਂ ਹੀ ਹੁੰਦਾ ਸੀਗਾ, ਏਦਾਂ ਹੀ ਇਹੀ ਪ੍ਰੋਸੈਸ ਸੀਗਾ। ਪਰ ਹੁਣ ਇਹ ਦੇਖਿਆ ਗਿਆ ਵੀ ਕਿਉਂਕਿ ਉਹਦੀ ਕਾਸਟ ਘੱਟ ਆ, ਜਿਹੜੀ ਪਤਲੀ ਆ, ਤੇ ਉਹ ਸਾਰੇ ਫਿਰ ਉਹ ਸਿੰਗਲ ਯੂਜ਼ ਵੱਲ ਸਵਿਚ ਕਰ ਗਏ, ਜਿਹੜੀ ਵੈਜੀਟੇਬਲ ਇੰਡਸਟਰੀ ਖਾਸ ਕਰਕੇ। ਅੱਛਾ, ਵੈਜੀਟੇਬਲ ਦੇ ਵਿੱਚ ਜ਼ਿਆਦਾ, ਦੂਜੀਆਂ ਤੇ ਅਜੇ ਵੀ ਮੈਨੂੰ ਲੱਗਦਾ ਉਹ ਮਲਟੀ ਈਅਰ ਵਾਲੀਆਂ ਹੀ ਵਰਤਦੇ। ਹਾਂਜੀ, ਉਹ ਔਰਚਰਡ ਦੇ ਵਿੱਚ ਤਾਂ ਕਿਉਂਕਿ ਉਹ ਆਪਰੇਸ਼ਨ ਦੇ ਵਿੱਚ ਇੰਨਾ ਤੁਹਾਨੂੰ ਹਰੇਕ ਸਾਲ ਨੂੰ ਕੱਢਣੀ ਨਹੀਂ ਪੈਂਦੀ, ਤੇ ਉਹਦੇ ਚ ਉਹਦੀ ਸੈਂਸ ਬਣਦੀ ਆ, ਉਹਦੇ ਚ ਸਿੰਗਲ ਯੂਜ਼ ਦੀ ਇੰਨੀ ਸੈਂਸ ਨਹੀਂ ਬਣਦੀ। ਠੀਕ ਆ। ਅੱਛਾ, ਤੁਸੀਂ ਕਿਹਾ ਸੀਗਾ ਵੀ ਇਹਦੇ ਬੈਨੀਫਿਟ ਕਾਫੀ ਆ ਜਿਹਦੇ ਕਰਕੇ ਲੋਕ ਸਿੰਗਲ ਯੂਜ਼ ਵੱਲ ਨੂੰ ਜਾਂਦੇ। ਕੀ ਬੈਨੀਫਿਟ ਆ? ਇੱਕ ਤਾਂ ਮੇਨਟੇਨੈਂਸ ਹੋ ਗਿਆ, ਚੀਪ ਤੁਸੀਂ ਦੱਸਿਆ, ਇਸ ਤੋਂ ਇਲਾਵਾ ਹੋਰ ਕੀ ਕੋਈ ਬੈਨੀਫਿਟਸ, ਫਾਇਦੇ ਜਿਹੜੇ ਤੁਸੀਂ ਦੇਖਦੇ ਆ ਵੀ ਇਹ ਜਿਹੜੀ ਪਲਾਸਟਿਕ ਮਲਚ ਫਿਲਮ ਆ ਇਹਦੇ ਜਿਹੜੇ ਜ਼ਿਆਦਾ ਰਹਿੰਦੇ ਆ, ਜਾਂ ਜਿਹੜਾ ਵਿਛਾਏ ਜਾਂਦੇ ਆ ਖਾਸ ਕਰਕੇ ਆਪਾਂ ਸਬਜ਼ੀਆਂ ਦੇ ਲਈ? ਹਾਂਜੀ, ਪਲਾਸਟਿਕ ਮਲਚ ਫਿਲਮ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਡਿਫਾਈਨ ਕਰ ਦਈਏ। ਦੱਸੋ ਜ਼ਰੂਰ। ਤੁਸੀਂ ਜਦੋਂ ਫ੍ਰਿਜਨੋ ਦੇ ਵਿੱਚ ਵੀ ਤੁਸੀਂ ਡਰਾਈਵ ਕਰਦੇ ਹੋ ਫਾਰਮ ਦੇ ਅਰਾਊਂਡ, ਤਾਂ ਕਾਫੀ ਸਮਾਲ ਫਾਰਮਸ ਤੇ ਤੁਸੀਂ ਦੇਖਿਆ ਹੋਣਾ ਵੀ ਉੱਥੇ ਬਲੈਕ ਕਲਰ ਦੀ ਸ਼ੀਟ ਰੋਜ਼ ਦੇ ਉੱਤੇ ਵਿਛਾਈ ਹੁੰਦੀ ਹੈ। ਹਾਂਜੀ। ਤੇ ਉਹ ਪਤਲੀ ਜੀ ਚਾਦਰ ਜਿਹੜੀ ਆ ਪਲਾਸਟਿਕ ਦੀ, ਉਹਨੂੰ ਪਲਾਸਟਿਕ ਮਲਚ ਕਹਿੰਦੇ ਆ। ਤੇ ਉਹਦਾ ਜਿਹੜਾ ਮੁੱਖ ਮਤਲਬ ਕੰਮ ਆ, ਇੱਕ ਤਾਂ ਉਹ ਮਿੱਟੀ ਦੇ ਵਿੱਚ ਨਮੀ ਨੂੰ ਬਰਕਰਾਰ ਰੱਖਦੀ ਹੈ, ਕਿਉਂਕਿ ਜਦੋਂ ਤੁਸੀਂ ਕਵਰ ਕਰਤੀ ਮਿੱਟੀ ਉਹਦੇ ਨਾਲ, ਤੇ ਉਹਦੇ ਤੋਂ ਮਿੱਟੀ ਤੋਂ ਸਿੱਧਾ ਵਾਸਪੀਕਰਨ ਨਹੀਂ ਹੁੰਦਾ, ਫਿਰ ਮੋਇਸਚਰ ਬਚਿਆ ਰਹਿੰਦਾ। ਜਿਹੜਾ ਵਾਸਪੀਕਰਨ ਹੋਣਾ ਉਹ ਸਾਰਾ ਫਿਰ ਤੁਹਾਡੇ ਬੂਟੇ ਦੇ ਜਾਂ ਕ੍ਰੌਪ ਦੇ ਥਰੂ ਹੋਣਾ, ਕਿਉਂਕਿ ਮਿੱਟੀ ਤੋਂ ਡਾਇਰੈਕਟਲੀ ਜਿਹੜਾ ਤੁਸੀਂ ਪਾਣੀ ਦਾ ਲਾਸ ਹੁੰਦਾ ਉਹ ਬੰਦ ਹੋ ਜਾਂਦਾ। ਠੀਕ ਹੈ। ਤਾਂ ਉਹਦੇ ਨਾਲ ਪਾਣੀ ਦੀ ਵਰਤੋਂ ਕਾਫੀ ਘਟ ਜਾਂਦੀ ਹੈ। ਤੇ ਦੂਜਾ ਫਿਰ ਹੋ ਗਿਆ ਨਦੀਨ ਜਾਂ ਘਾਹ ਫੂਸ, ਉਹਦੀ ਕਾਫੀ ਰੋਕਥਾਮ ਇਫੈਕਟਿਵ ਤਰੀਕੇ ਨਾਲ ਹੁੰਦੀ ਹੈ ਇਹਦੇ ਨਾਲ।
ਕਿਉਂਕਿ ਉਹਨਾਂ ਨੂੰ ਗਰਾਊਂਡ ਕਵਰ ਰਹਿੰਦਾ, ਸਨਲਾਈਟ ਨਹੀਂ ਮਿਲਦੀ ਤੇ ਉਹਦੇ ਅੰਡਰ ਫਿਰ ਗਰੋਥ ਨਹੀਂ ਨਦੀਨ ਆਦਿ ਨਹੀਂ ਹੁੰਦੀ। ਹੁੰਦੀ ਤੇ ਉਹਦੇ ਨਾਲ ਜਿਹੜੇ ਨਦੀਨ ਨਾਸ਼ਕ ਦੀ ਵਰਤੋਂ ਆ ਉਹ ਵੀ ਕਾਫੀ ਘਟ ਜਾਂਦੀ ਆ। ਤੋ ਇੱਕ ਤਰੀਕੇ ਨਾਲ ਇਹ ਰਿਸੋਰਸ ਕੰਜ਼ਰਵੇਸ਼ਨ ਦੇ ਵਿੱਚ ਵੀ ਕਾਫੀ ਮਦਦਗਾਰ ਸਾਬਤ ਹੁੰਦਾ, ਕਿਉਂਕਿ ਇੱਕ ਤਾਂ ਮੋਇਸਚਰ ਕੰਜ਼ਰਵੇਸ਼ਨ ਹੋ ਗਈ ਤੇ ਦੂਜਾ ਤੁਸੀਂ ਨਦੀਨ ਨਾਸ਼ਕ ਵਰਤਣ ਦੀ ਲੋੜ ਨਹੀਂ ਪੈਂਦੀ। ਇਹ ਦੋ ਚੀਜ਼ਾਂ ਹੋ ਗਈਆਂ, ਇੱਕ ਚੀਪ ਹੋ ਗਿਆ, ਉਹ ਸਾਰੀਆਂ ਚੀਜ਼ਾਂ। ਹਾਂਜੀ ਹਾਂਜੀ, ਤੇ ਇਹ ਦੋ ਮਤਲਬ ਮੁੱਖ ਕਾਰਨ ਨੇ। ਤੇ ਇਸ ਤੋਂ ਇਲਾਵਾ ਆਪਣੇ ਕੋਲ ਟੈਂਪਰੇਚਰ ਜਦੋਂ ਕਵਰ ਰਹਿੰਦਾ ਬਲੈਕ ਪਲਾਸਟਿਕ ਮਲਚ ਦੇ ਵਿੱਚ, ਤਾਂ ਮਿੱਟੀ ਦਾ ਤਾਪਮਾਨ ਉਹ ਵੀ ਬਰਕਰਾਰ ਰਹਿੰਦਾ, ਤਾਂ ਤੁਸੀਂ ਅਰਲੀ ਪ੍ਰੋਡਕਸ਼ਨ ਜਿਹੜੀ ਤੁਹਾਡੀ ਫਸਲ ਆ ਉਹ ਛੇਤੀ ਪਕਾਈ ਵੱਲ ਵੱਧਦੀ ਆ, ਤਾਂ ਤੁਸੀਂ ਅਰਲੀ ਪ੍ਰੋਡਕਸ਼ਨ ਵੀ ਲੈ ਸਕਦੇ ਹੋ। ਸੋ ਬੇਸਿਕਲੀ ਗਰੋਇੰਗ ਪੀਰੀਅਡ ਘਟ ਜਾਂਦਾ ਹੈ ਉਹਦਾ। ਹਾਂਜੀ, ਕਿਉਂਕਿ ਫਿਰ ਜਦੋਂ ਟੈਂਪਰੇਚਰ ਜਿਹੜੀ ਗਰੋਥ ਆ ਕ੍ਰੌਪ ਦੀ, ਉਹ ਅਲਟੀਮੇਟਲੀ ਉਹ ਟੈਂਪਰੇਚਰ ਤੇ ਡਿਪੈਂਡ ਕਰਦੀ ਆ। ਤਾਂ ਜਿੱਦਾਂ ਠੰਡੇ ਮੌਸਮ ਦੇ ਵਿੱਚ ਜੇ ਮਲਚ ਕਵਰ ਕੀਤੀ ਹੋਈ ਆ ਤਾਂ ਉਹਦਾ ਟੈਂਪਰੇਚਰ ਮਲਚ ਦੇ ਥੱਲੇ, ਤੇ ਜੇ ਮਲਚ ਨਾ ਵਿਛਾਈ ਹੋਵੇ ਨੰਗੀ ਮਿੱਟੀ ਦੇ ਨਾਲੋਂ ਜ਼ਿਆਦਾ ਥੋੜਾ ਜਿਹਾ ਰਹਿੰਦਾ, ਤਾਂ ਉਹਦੇ ਕਰਕੇ ਟੈਂਪਰੇਚਰ ਨਾਲ ਹੀ ਗਰੋਥ ਹੁੰਦੀ ਹੈ। ਤੇ ਅਰਲੀ ਜਿੰਨਾ ਜ਼ਿਆਦਾ ਟੈਂਪਰੇਚਰ ਹੁੰਦਾ ਉਨੀ ਅਰਲੀ ਗਰੋਥ ਕ੍ਰੌਪ ਦੀ ਹੋ ਜਾਂਦੀ ਹੈ। ਠੀਕ ਹੈ। ਤੇ ਉਸ ਤੋਂ ਇਲਾਵਾ ਜਦੋਂ ਤੁਸੀਂ ਉਹ ਮਿੱਟੀ ਕਵਰ ਰਹਿੰਦੀ ਆ, ਤਾਂ ਜਿਹੜਾ ਫਰੂਟ ਆ ਜਾਂ ਤੁਹਾਡਾ ਪ੍ਰੋਡਿਊਸ ਆ, ਖਾਸ ਕਰਕੇ ਜਿਹੜੇ ਪੈਰੀਸ਼ੇਬਲ ਹੋ ਗਏ ਜਿੱਦਾਂ ਸਟ੍ਰਾਬੇਰੀਜ਼ ਹੋ ਗਈਆਂ, ਵੈਜੀਟੇਬਲਸ ਹੋ ਗਈਆਂ, ਉਹ ਮਿੱਟੀ ਦੇ ਕੰਟੈਕਟ 'ਚ ਨਹੀਂ ਆਉਂਦੀਆਂ, ਤੇ ਉਹਦੇ ਨਾਲ ਉਹਨਾਂ ਦੀ ਕੁਆਲਿਟੀ ਬਰਕਰਾਰ ਰਹਿੰਦੀ ਆ। ਫੂਡ ਸੇਫਟੀ ਦੇ ਕੰਸਰਨਸ ਘੱਟ ਹੁੰਦੇ ਆ। ਅੱਛਾ, ਕਿਉਂਕਿ ਉਹ ਮਿੱਟੀ ਦੇ ਕੰਟੈਕਟ 'ਚ ਨਹੀਂ, ਮਿੱਟੀ ਦੇ ਨਾਲ ਸਿੱਧਾ ਨਹੀਂ ਉਹਦਾ ਟੱਚ ਹੁੰਦਾ ਫਰੂਟ ਦਾ। ਠੀਕ ਹੈ। ਤੇ ਅਲਟੀਮੇਟਲੀ ਜੇ ਸਾਰਾ ਕੁਝ ਇਹਨੂੰ ਦੇਖਿਆ ਜਾਵੇ ਤਾਂ ਤੁਹਾਡਾ ਕ੍ਰੌਪ ਦਾ ਝਾੜ, ਈਲਡ ਵੀ ਵੱਧਦਾ ਹੈਗਾ ਪਲਾਸਟਿਕ ਮਲਚ ਫਿਲਮ ਦੇ ਨਾਲ। ਹਾਂਜੀ। ਅੱਛਾ। ਕਿਉਂਕਿ ਤੁਸੀਂ ਮੋਇਸਚਰ ਪ੍ਰੀਜ਼ਰਵ ਰੱਖ ਰਹੇ ਹੋ, ਤਾਪਮਾਨ ਦੇ ਰਹੇ ਹੋ, ਯਾਨੀ ਕਿ ਕ੍ਰੌਪ ਨੂੰ ਤੁਸੀਂ ਜਿਹੜੀਆਂ ਚਾਹੀਦੀਆਂ ਸਹੂਲਤਾਂ ਜਾਂ ਕੰਡੀਸ਼ਨਸ ਉਹ ਤੁਸੀਂ ਸਾਰੀਆਂ ਪ੍ਰਦਾਨ ਕਰ ਰਹੇ ਹੋ, ਬਿਹਤਰ ਪ੍ਰਦਾਨ ਕਰ ਰਹੇ ਹੋ, ਤਾਂ ਕਰਕੇ ਫਿਰ ਝਾੜ ਵਿੱਚ ਵੀ ਵਾਧਾ ਹੁੰਦਾ। ਅੱਛਾ, ਜਦੋਂ ਹੁਣ ਤੁਸੀਂ ਫੂਡ ਸੇਫਟੀ ਦੀ ਗੱਲ ਕਰਦੇ ਆ, ਮੈਂ ਸ਼ੁਰੂਆਤ 'ਚ ਜਿੱਦਾਂ ਇੱਕ ਆਪਾਂ ਕਾਫੀ ਸ਼ਬਦ ਸੁਣਦੇ ਮਾਈਕਰੋ ਪਲਾਸਟਿਕਸ, ਇਹ ਪਲਾਸਟਿਕਸ ਕੀ ਇਹਦੇ ਵਿੱਚੋਂ ਇਹ ਜਿਹੜੇ ਤੱਤ ਜਾਂ ਇਹ ਚੀਜ਼ਾਂ ਲੀਚ ਕਰਦੀਆਂ ਫਿਰ ਸੋਇਲ ਫੂਡ ਦੇ ਨਾਲ? ਜੇ ਮੰਨ ਲਓ ਇਹੀ ਕੰਟੈਕਟ 'ਚ ਆਉਂਦਾ ਆ, ਕਿਤੇ ਫੂਡ ਦੇ ਵਿੱਚ ਤਾਂ ਨਹੀਂ ਇਹ ਸਮਾਉਂਦੇ ਹੈਗੇ? ਸੋ ਇਹਦੇ ਬਾਰੇ ਕੀ ਕੋਈ ਰਿਸਰਚ ਜਾਂ ਕੋਈ ਸਟੱਡੀ ਜਾਂ ਕੁਛ ਹੈ ਇਸ ਦੇ ਬਾਰੇ ਵੀ? ਹਾਂਜੀ ਹਾਂਜੀ, ਤੁਸੀਂ ਤੁਹਾਡਾ ਸਵਾਲ ਆ ਵੀ ਜਿਹੜਾ ਪਲਾਸਟਿਕ ਜਦੋਂ ਛੋਟਾ ਛੋਟਾ ਹੋ ਜਾਂਦਾ, ਫਰੈਗਮੈਂਟਸ ਉਹਦੀਆਂ ਬਣ ਜਾਂਦੀਆਂ, ਤੇ ਫਿਰ ਉਹ ਮਿੱਟੀ ਦੇ ਵਿੱਚ ਰਚ ਜਾਂਦਾ ਜਾਂ ਲੀਚ ਹੋ ਜਾਂਦਾ, ਤੇ ਜਾਂ ਫਿਰ ਉਹ ਬੂਟੇ ਦੇ ਵਿੱਚ ਵੀ ਜਾ ਸਕਦਾ। ਜਿਹੜੀ ਬੂਟੇ ਦੇ ਵਿੱਚ ਜਾਣ ਵਾਲੀ ਗੱਲ ਆ, ਉਹ ਰਿਸਰਚ ਹਜੇ ਇਨੀਸ਼ੀਅਲ ਸਟੇਜ ਤੇ ਕੁਝ ਜਗ੍ਹਾ ਤੇ ਇੱਦਾਂ ਰਿਸਰਚ ਹੋਈ ਆ ਕਿ ਉਹ ਕਰੈਕਸ ਦੇ ਵਿੱਚ ਦੀ ਬੂਟਿਆਂ ਦੇ ਵਿੱਚ ਵੀ ਅੱਗੇ ਜਾਣ ਦੇ ਉਹਦੇ ਚਾਂਸ ਹੈਗੇ ਆ। ਅੱਛਾ, ਪਰ ਉਹ ਰਿਸਰਚ ਹਜੇ ਇਨੀਸ਼ੀਅਲ ਸਟੇਜ ਦੇ ਉੱਤੇ ਆ। ਤੇ ਦੂਜਾ ਆਪਾਂ ਗੱਲ ਕਰਦੇ ਸੀ ਵੀ ਇਹਦੇ ਹੋਰ ਨੁਕਸਾਨ, ਇਹਦੇ ਵੀ ਨੁਕਸਾਨ ਕੀ ਆ? ਮਤਲਬ ਇਹਦੇ ਫਾਇਦੇ ਤਾਂ ਬਹੁਤ ਨੇ, ਪਰ ਇਹਦੇ ਕੀ ਇਹਦੇ ਨੁਕਸਾਨ ਵੀ ਹੋ ਸਕਦੇ ਆ। ਜਿੱਦਾਂ ਬਾਕੀ ਪਲਾਸਟਿਕ ਪੈਕੇਜਿੰਗ ਬਾਰੇ ਅੱਜ ਕੱਲ੍ਹ ਇੰਡਸਟਰੀ ਕੰਪੋਸਟੇਬਲ ਪੈਕੇਜਿੰਗ ਵੱਲ ਜਾ ਰਹੀ ਆ, ਤੇ ਮਾਈਕਰੋ ਪਲਾਸਟਿਕ ਦੇ ਕੰਸਰਨ ਐਨਵਾਇਰਨਮੈਂਟ, ਕਿਉਂਕਿ ਗਰਮੀ ਪੈਣੀ ਆ 100 ਡਿਗਰੀ ਤੋਂ ਉੱਤੇ ਟੈਂਪਰੇਚਰ, ਸਿੱਧਾ ਸੂਰਜ ਨੇ ਕਹਿਣਾ ਵੀ ਉਹ ਇਵੈਂਚੁਅਲੀ ਕੁਛ ਨਾ ਕੁਛ ਤਾਂ ਉਹਦੇ ਤੇ ਕੈਮਿਸਟਰੀ ਉਹਦੀ ਫਰਕ ਪੈਂਦੀ ਹੋਊਗੀ। ਹਾਂਜੀ, ਕਿਉਂਕਿ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਮਲਚ ਵਿਛਾਈ ਆ ਉਹ ਐਂਡ ਤੱਕ ਉਦਾਂ ਦੀ ਨਹੀਂ ਰਹਿੰਦੀ, ਉਹਦੀ ਵੀਰ ਐਂਡ ਟੀਅਰ ਟੁੱਟ ਭੱਜ ਹੁੰਦੀ ਆ, ਤਾਂ ਫਰੈਗਮੈਂਟ ਬਣ ਜਾਂਦੇ ਆ। ਤਾਂ ਇੱਕ ਇਹ ਵੀ ਉਹਦਾ ਵੱਡਾ ਜਾਣੀ ਕਿ ਨੁਕਸਾਨ ਕਹਿ ਸਕਦੇ ਆ, ਜਾਂ ਕਹਿ ਸਕਦੇ ਆ ਵੀ ਥੋੜਾ ਜਿਹਾ ਚੈਲੰਜ, ਵੀ ਉਹਨੂੰ ਐਂਡ ਤੇ ਤੁਹਾਨੂੰ ਕੱਢਣਾ ਪੈਂਦਾ ਹੈ ਖੇਤ ਦੇ ਵਿੱਚੋਂ, ਤੇ ਉਹ ਕਾਫੀ ਲੇਬਰ ਇੰਟੈਂਸਿਵ ਕੰਮ ਆ ਉਹਨੂੰ ਬਾਹਰ ਕੱਢਣ ਦਾ ਖੇਤ ਦੇ ਵਿੱਚੋਂ। ਠੀਕ ਹੈ, ਕਿਉਂਕਿ ਉਹ ਥੋੜੀ ਬਹੁਤ ਉਹਦੀ ਟੁੱਟ ਭੱਜ ਹੋ ਜਾਂਦੀ ਹੈ ਸੀਜ਼ਨ ਦੇ ਦੌਰਾਨ, ਤੇ
ਉਹ ਕਾਫੀ ਧਿਆਨ ਨਾਲ ਕਰਨ ਵਾਲਾ ਕੰਮ ਆ, ਕਿਉਂਕਿ ਜੇ ਤੁਸੀਂ ਉਹਨੂੰ ਧਿਆਨ ਨਾਲ ਨਹੀਂ ਕੱਢਦੇ, ਉਹਦੀ ਟੁੱਟ ਭੱਜ ਜ਼ਿਆਦਾ ਹੋ ਜਾਂਦੀ ਆ, ਤਾਂ ਫਿਰ ਵਿੱਚੇ ਰਹਿ ਜੂ। ਵਿੱਚ ਹੀ ਰਹਿ ਜਾਣੀ ਆ ਜਿਹੜੀ ਪਿੱਛੇ ਰਹਿ ਗਈ। ਹੂੰ ਤੇ ਉਹ ਫਿਰ ਜਦੋਂ ਤੁਸੀਂ ਅਗਲੀ ਵਾਰ ਖੇਤ ਤਿਆਰ ਕਰਨਾ, ਉਹ ਫੇਰ ਉਹਦੇ ਵਿੱਚ ਹੀ ਰਚ ਜਾਂਦੀ ਹੈ, ਤੇ ਉਹ ਲੰਬੇ ਸਮੇਂ ਦੇ ਵਿੱਚ ਜਾ ਕੇ ਉਹਦਾ ਫਿਰ ਮਾਈਕਰੋ ਪਲਾਸਟਿਕ, ਨੈਨੋ ਪਲਾਸਟਿਕ, ਜਿਹੜੇ ਛੋਟੇ ਛੋਟੇ ਟੁਕੜੇ ਬਣ ਜਾਂਦੇ ਆ। ਸ਼ੁਰੂ 'ਚ ਤਾਂ ਆਪਾਂ ਨੂੰ ਉਹ ਪਲਾਸਟਿਕ ਦਿਖਦਾ, ਪਰ ਉਹ ਜਦੋਂ ਬਿਲਕੁਲ ਛੋਟੇ ਛੋਟੇ ਉਹਦੇ ਫਰੈਗਮੈਂਟ ਬਣ ਜਾਂਦੇ ਆ, ਫਿਰ ਉਹ ਦਿਖਣੋਂ ਹਟ ਜਾਂਦੇ ਆ। ਤੇ ਲੰਬੇ ਸਮੇਂ ਦੇ ਵਿੱਚ ਉਹਦਾ ਸੋਇਲ ਹੈਲਥ ਤੇ ਵੀ ਨੈਗੇਟਿਵ ਇਫੈਕਟ ਪੈ ਸਕਦਾ। ਤੇ ਸੋਇਲ ਦੇ ਵਿੱਚ ਪਾਣੀ ਦੀ ਮੂਵਮੈਂਟ ਕਿੱਦਾਂ ਹੋਣੀ ਆ, ਇਨਫਿਲਟਰੇਸ਼ਨ, ਜਾਂ ਉਹਦੇ ਮਾਈਕਰੋ ਆਰਗੈਨਿਜ਼ਮ, ਸੂਖਮ ਜੀਵ ਮਿੱਟੀ ਦੇ ਵਿੱਚ, ਤਾਂ ਸੋਇਲ ਹੈਲਥ ਦੇ ਕਈ ਇੰਡੀਕੇਟਰ ਆ ਜਿਹੜੇ, ਉਹਨਾਂ ਤੇ ਵੀ ਇਹਦਾ ਵੀ ਮਾੜਾ ਪ੍ਰਭਾਵ ਪੈ ਸਕਦਾ। ਕਿੰਨੀ ਕੁ ਵਾਈਡਲੀ ਯੂਜ਼ਡ ਆ ਉੱਦਾਂ ਵੈਸੇ ਪਲਾਸਟਿਕ ਜਿਹੜੀ ਮਲਚ ਫਿਲਮ ਆ? ਪਲਾਸਟਿਕ ਮਲਚ ਫਿਲਮ ਵੈਜੀਟੇਬਲ ਕ੍ਰੌਪਸ, ਸਟ੍ਰਾਬੇਰੀ ਦੇ ਵਿੱਚ, ਸਟ੍ਰਾਬੇਰੀ ਦੀ ਗੱਲ ਕਰੀਏ ਤਾਂ ਮੋਰ ਦੈਨ 90% ਜਿਹੜੀ ਸਟ੍ਰਾਬੇਰੀ ਕਲਟੀਵੇਸ਼ਨ ਆ, ਉਹ ਪਲਾਸਟਿਕ ਮਲਚ ਤੇ ਡਿਪੈਂਡੈਂਟ ਆ। ਅੱਛਾ। ਤੇ ਡ੍ਰਿਪ ਟੇਪ ਵੀ ਉਹਦੇ ਨਾਲ ਹੀ ਆ ਜਾਂਦੀ ਹੈ। ਤਾਂ ਸਟ੍ਰਾਬੇਰੀ ਇੰਡਸਟਰੀ ਹੈ ਜਿਹੜੀ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਉਹ ਸਾਰੀ ਸਟ੍ਰਾਬੇਰੀ ਪਲਾਸਟਿਕ ਦੇ ਕਾਫੀ ਡਿਪੈਂਡੈਂਟ ਆ। ਮਤਲਬ ਅੱਜ ਦੇ ਸਮੇਂ ਜਦੋਂ ਪਲਾਸਟਿਕ ਤੋਂ ਬਿਨਾਂ ਉਹਦਾ ਸਰਵਾਈਵਲ ਮੁਸ਼ਕਿਲ ਆ। ਠੀਕ ਹੈ। ਅਰਾਊਂਡ 1950s 60s ਦੇ ਅਰਾਊਂਡ ਪਲਾਸਟਿਕ ਮਲਚ ਦੀ ਯੂਜ਼ ਸਟਾਰਟ ਹੋਈ ਹੈ ਸਟ੍ਰਾਬੇਰੀ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ। ਅੱਛਾ। ਤੇ ਉਸ ਤੋਂ ਬਾਅਦ ਫਿਰ ਇਹਦਾ ਏਰੀਆ, ਕਿਉਂਕਿ ਇਹਦੇ ਫਾਇਦੇ ਜਿਹੜੇ ਉਹ ਰੀਅਲਾਈਜ਼ ਹੋਏ, ਤਾਂ ਉਹ ਏਰੀਆ ਉਸ ਤੋਂ ਬਾਅਦ ਵੱਧਦਾ ਹੀ ਵੱਧਦਾ ਗਿਆ। ਤੇ ਅੱਜ ਦੇ ਸਮੇਂ 'ਚ ਕੈਲੀਫੋਰਨੀਆ 90% ਤੋਂ ਜ਼ਿਆਦਾ ਸਟ੍ਰਾਬੇਰੀ US ਦੇ ਵਿੱਚ ਪ੍ਰੋਡਿਊਸ ਕਰਦਾ। ਓਕੇ। ਉਹ ਹੈਵੀਲੀ ਪਲਾਸਟਿਕ ਤੇ ਡਿਪੈਂਡੈਂਟ ਆ। ਠੀਕ ਹੈ। ਸੋ ਇਹਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਚਲੋ ਜਿੱਥੇ ਫਾਇਦੇ ਆ ਉੱਥੇ ਨੁਕਸਾਨ ਆ, ਲੌਂਗ ਟਰਮ ਬੈਡ ਇਫੈਕਟ ਵੀ ਜਿਹੜੇ ਇਸ ਦੇ ਹੋ ਸਕਦੇ ਆ। ਜੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਇਵੈਂਚੁਅਲੀ ਜਿਹੜਾ ਕਿਸਾਨ ਉਹ ਫਿਰ ਇਹੀ ਵੇਖਦਾ ਵੀ ਮੈਨੂੰ ਫਾਇਦਾ ਕਿੱਚ ਆ, ਇਵੈਂਚੁਅਲੀ ਵੀ ਮਨੀ ਕਿੱਚ ਸੇਵ ਹੁੰਦੀ ਆ, ਫਿਰ ਉਹਨੇ ਡਿਪੈਂਡੈਂਟ ਜ਼ਿਆਦਾ ਉਸ ਚੀਜ਼ ਨੂੰ ਲੈ ਕੇ ਫੈਸਲਾ ਲਿਆ ਜਾਂਦਾ। ਹਾਂਜੀ ਬਿਲਕੁਲ, ਕਿਉਂਕਿ ਜੇ ਤੁਹਾਡਾ ਵੀ ਲਾਈਵਲੀਹੁੱਡ ਫਾਰਮਿੰਗ ਤੇ ਡਿਪੈਂਡੈਂਟ ਆ, ਤਾਂ ਤੁਹਾਨੂੰ ਇਕਨੋਮਿਕਸ ਸਭ ਤੋਂ ਪਹਿਲਾਂ ਦੇਖਣੀ ਪੈਂਦੀ ਆ। ਤੇ ਇਹਦੇ ਆਪਾਂ ਜਿੱਦਾਂ ਗੱਲ ਕੀਤੀ, ਫਾਇਦੇ ਵੀ ਹੈ ਰਿਸੋਰਸ ਕੰਜ਼ਰਵੇਸ਼ਨ ਦੇ ਵਿੱਚ। ਇਹਨੂੰ ਏਦਾਂ ਵੀ ਨਹੀਂ ਕਹਿ ਸਕਦੇ ਬਿਲਕੁਲ ਹੀ ਗਲਤ ਚੀਜ਼ ਆ। ਰਿਸੋਰਸ ਕੰਜ਼ਰਵੇਸ਼ਨ ਦੇ ਵਿੱਚ ਵਾਟਰ ਕੰਜ਼ਰਵੇਸ਼ਨ ਹੋ ਗਈ, ਤੁਸੀਂ ਨਦੀ ਨਾਸ਼ਕ ਘੱਟ ਯੂਜ਼ ਕਰਦੇ, ਟੌਪ ਸੋਇਲ ਬਚਦੀ ਆ ਤੁਹਾਡੀ, ਕਈ ਕੁਛ ਇਹਦੇ ਵਿੱਚ। ਹਾਂਜੀ, ਕਾਫੀ ਫਾਇਦੇ ਆ। ਤਾਂ ਤੇ ਨਾਲ ਨੁਕਸਾਨ ਵੀ ਜਿਹੜੇ ਪਲਾਸਟਿਕ ਨੂੰ ਲੈ ਕੇ ਬਾਕੀ ਹੈਗੇ ਆ। ਤੇ ਹਾਂਜੀ, ਉਹ ਤੁਸੀਂ ਬਿਲਕੁਲ ਸਹੀ ਗੱਲ ਆ ਵੀ ਉਹ ਫਾਰਮਰ ਦੇ ਤੌਰ ਤੇ ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਇਕਨੋਮਿਕਸ ਜਿਹੜਾ ਉਹ ਮੇਨ ਕੁਐਸਚਨ ਆ। ਤੇ ਜੇ ਤੁਹਾਨੂੰ ਪਲਾਸਟਿਕ ਮਲਚ ਯੂਜ਼ ਕਰਨ ਨਾਲ ਰਿਟਰਨ ਔਨ ਇਨਵੈਸਟਮੈਂਟ ਉਹਨਾਂ ਮਿਲਦਾ, ਤਾਂ ਫਿਰ ਤੁਸੀਂ ਪਲਾਸਟਿਕ ਮਲਚ ਯੂਜ਼ ਕਰਦੇ ਹੋ। ਖਾਸ ਕਰਕੇ ਤਾਂ ਹੀ ਇਹ ਸਟ੍ਰਾਬੇਰੀ ਹਾਈ ਵੈਲੀ ਕ੍ਰੌਪਸ ਆ ਜਿਹੜੀਆਂ ਸਟ੍ਰਾਬੇਰੀਜ਼, ਵੈਜੀਟੇਬਲ ਕ੍ਰੌਪਸ ਹੋ ਗਈਆਂ, ਉਹਨਾਂ ਦੇ ਵਿੱਚ ਇਹ ਜ਼ਿਆਦਾ ਵਰਤੀ ਜਾਂਦੀ ਹੈ। ਅੱਛਾ ਮਨਪ੍ਰੀਤ, ਜਿਹੜੀ ਚੀਜ਼ ਜਿਹੜੀ ਜ਼ਰੂਰ ਦੱਸੋ ਵੀ ਜਿੱਦਾਂ ਤੁਸੀਂ ਕਿਹਾ ਵੀ ਵੀਡਿੰਗ ਨਹੀਂ ਕਰਨੀ ਪੈਂਦੀ, ਬਚਾਅ ਹੋ ਜਾਂਦਾ। ਤੁਸੀਂ ਨਾਲ ਇਹ ਵੀ ਦੱਸਿਆ ਵੀ ਇੱਥੋਂ ਤੱਕ ਕਿ ਪਾਈਪਾਂ ਨੂੰ ਵੀ ਜਿਹੜੇ ਵੀਡ ਆ, ਪ੍ਰਿਕਲੀ ਜਿਹੜੇ ਵੀਡ ਆ, ਉਹ ਪਾੜ ਦਿੰਦੇ ਆ। ਕਿੰਨਾ ਕੁ ਫਰਕ ਪੈਂਦਾ ਆ ਅਸਲ ਦੇ ਵਿੱਚ ਜਿਹੜੇ ਨਦੀਨਾਂ ਨੂੰ ਰੋਕਣ ਦੇ ਲਈ? ਹਾਂਜੀ, ਬਹੁਤ ਵਧੀਆ ਸਵਾਲ ਆ ਤੁਹਾਡਾ ਵੀ ਕੀ ਵੀਡ ਆ ਜਿਹੜੇ ਉਹ ਪਲਾਸਟਿਕ ਮਲਚ ਦੇ ਵਿੱਚ ਦੀ ਵੀ ਪਾੜ ਕੇ ਬਾਹਰ ਆ ਸਕਦੇ ਆ। ਕਿਉਂਕਿ ਜਦੋਂ ਤੁਸੀਂ ਇਹ ਸ਼ੁਰੂ 'ਚ ਹੀ ਤੁਸੀਂ ਪਲਾਂਟਿੰਗ ਦੇ ਟਾਈਮ ਹੀ ਜਦੋਂ ਤੁਹਾਡਾ ਵੈਡ ਕਲੀਨ ਹੁੰਦਾ, ਤੁਸੀਂ ਉਦੋਂ ਵਿਛਾ ਦਿੰਦੇ ਹੋ ਪਲਾਸਟਿਕ ਮਲਚ, ਤਾਂ ਪਹਿਲੀ ਗੱਲ ਇਹ ਆ ਵੀ ਉਹਨਾਂ ਨੂੰ ਵੀਡਸ ਨੂੰ ਮੌਕੇ ਨਹੀਂ ਮਿਲਦਾ ਗਰੋ ਕਰਨ ਦਾ, ਕਿ ਉਸ ਸਟੇਜ ਤੱਕ ਪਹੁੰਚਣ ਦਾ ਕਿ ਉਹਦੇ ਵਿੱਚ ਦੀ ਉਹ ਬਾਹਰ ਆ ਜਾਣਾ। ਪਰ ਇੱਕ ਵੀਡ ਆ ਜਿਹੜਾ ਉਹ ਦੇਖਿਆ ਗਿਆ ਜਿਹੜਾ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦਾ, ਉਹ ਹੈਗਾ ਨਟ ਸੈਜ, ਯਾਨੀ ਕਿ ਉਹ ਲਗਭਗ ਪਲਾਸਟਿਕ ਮਲਚ ਦੇ ਵਿੱਚ ਵੀ ਤੇ ਬਾਕੀ ਮਲਚਸ ਦੇ ਵਿੱਚ ਦੀ ਵੀ ਉਹ ਨਹੀਂ ਟਲਦਾ, ਉਹ ਨਿਕਲ ਕੇ ਬਾਹਰ ਆ ਜਾਂਦਾ। ਮੈਂ ਵੀ ਇੱਥੇ ਕੁਝ ਹੁਣ ਟਰਾਇਲ ਕਰ ਰਿਹਾ ਸੀਗਾ, ਉਹ ਜਦੋਂ ਪਲਾਸਟਿਕ ਮਲਚ ਸਾਰੀ ਵਿਛਾਤੀ, ਉਹ ਕੱਲਾ ਉਹੀ ਵੀਡ ਦਿਖਦਾ ਸੀ ਜਿਹੜਾ ਪਲਾਸਟਿਕ ਮਲਚ ਦੇ ਵਿੱਚ ਦੀ ਵੀ ਪਾਰ ਹੋ ਜਾਂਦਾ। ਪਰ ਫਿਰ ਵੀ ਕਿਸੇ ਨਾ ਕਿਸੇ ਹੱਦ ਤੱਕ ਤਾਂ ਉਹਦੀ ਰੋਕਥਾਮ ਹੋ ਜਾਂਦੀ ਹੈ। ਕਿਉਂਕਿ ਕੀ ਨਾਂ ਦੱਸਿਆ ਸੀ ਤੁਸੀਂ ਇਸ ਵੀਡ ਦਾ?
ਨਟ ਸੈਜ ਅੱਛਾ ਨਟਸ ਜਾਂ ਪੰਜਾਬੀ ਚ ਮੋਥਾ ਕਹਿ ਦਿੰਦੇ ਆ। ਠੀਕ ਆ, ਹਾਂ ਠੀਕ ਆ। ਤੇ ਪਰ ਜਿਹੜੀ ਪੇਪਰ ਮਲਚ ਵੀ ਆਉਂਦੀ ਆ, ਉਹ ਇਹਨੂੰ ਕੰਟਰੋਲ ਕਰ ਲੈਂਦੀ ਆ ਬਾਕੀ ਅੱਛਾ ਮਲਚ ਦੇ ਮੁਕਾਬਲੇ। ਹਾਂਜੀ, ਉਹ ਥੋੜੀ ਜਿਹੀ ਕਿਉਂਕਿ ਹਾਰਡ ਹੁੰਦੀ ਆ, ਤਾਂ ਉਹਨੂੰ ਪਾੜ ਕੇ ਬਾਹਰ ਆਉਣਾ ਦੇ ਵਾਸਤੇ ਮੁਸ਼ਕਿਲ ਹੁੰਦਾ। ਜਦੋਂ ਕਾਰਡਬੋਰਡ ਟਾਈਪ ਪੇਪਰ ਹੁੰਦਾ? ਕਾਰਡਬੋਰਡ ਟਾਈਪ ਪੇਪਰ, ਪਰ ਥੋੜਾ ਜਿਹਾ ਪਤਲਾ ਹੁੰਦਾ ਕਾਰਡਬੋਰਡ ਤੋਂ। ਪਰ ਉਹ ਡੱਕ ਲੈਂਦਾ ਉਹਨੂੰ ਡੱਕ ਲੈਂਦਾ। ਠੀਕ ਆ। ਤੇ ਕੀ ਇਸ ਤੋਂ ਪਹਿਲਾਂ ਮਤਲਬ ਜਦੋਂ ਇਹ ਤੁਸੀਂ ਪੇਪਰ ਮਲਚ ਫਿਲਮ ਵਿਛਾਈ ਹੈ, ਫਿਰ ਉਹਦੇ ਉੱਤੇ ਕੁਛ ਨਹੀਂ ਪਾਉਣਾ, ਜਸਟ ਐਜ਼ ਇਟ ਇਜ਼ ਇਦਾਂ ਛੱਡ ਦੇਣੀ? ਹਾਂਜੀ, ਇੱਕ ਵਾਰ ਜਾਂ ਤਾਂ ਤੁਸੀਂ ਕਈ ਵਾਰ ਇਹ ਵੀ ਪ੍ਰੈਕਟਿਸ ਹੁੰਦੀ ਹੈ ਵੀ ਤੁਸੀਂ ਕ੍ਰੌਪ ਆਪਦੀ ਬਜਾਈ ਕਰਕੇ ਉਸ ਤੋਂ ਬਾਅਦ ਤੁਸੀਂ ਵਿਛਾ ਸਕਦੇ ਹੋ। ਓਕੇ। ਪਰ ਜਿਹੜੀ ਜ਼ਿਆਦਾਤਰ ਸੌਖੀ ਤਰੀਕੇ ਦੀ ਪ੍ਰੈਕਟਿਸ ਆ, ਉਹ ਇਹ ਆ ਵੀ ਤੁਸੀਂ ਵਿਛਾ ਕੇ ਤੇ ਉਸ ਤੋਂ ਬਾਅਦ ਉਹ 'ਚ ਆਪਣਾ ਟਰਾਂਸਪਲਾਂਟਿੰਗ ਜਾਂ ਸੀਡ ਸੋਇੰਗ, ਉਹ 'ਚ ਗਲੀਆਂ ਸ਼ੇਕ ਕਰੋ ਤੇ ਉਹ 'ਚ ਗਲੀ ਕਰਕੇ ਤੇ ਉੱਥੇ ਲਾ ਲਓ, ਪਾ ਸਕਦੇ ਹੋ। ਤੇ ਅੱਛਾ, ਫਿਰ ਵੱਟਾਂ ਦੇ ਉੱਤੇ ਰੇ ਪਾਤੀ, ਜਿਹੜੀ ਵੱਟਾਂ ਦੇ ਵਿਚਾਲੇ ਥਾਂ ਹੈ, ਸਹੀ ਪ੍ਰੈਕਟਿਸ ਕਿੱਦਾਂ? ਕਿਉਂਕਿ ਵੱਟਾਂ ਦੇ ਵਿਚਾਲੇ ਤਾਂ ਫੇਰ ਉੱਗੀ ਜਾਣੀ ਹੈ ਨਦੀਨ। ਹਾਂਜੀ, ਵੱਟਾਂ ਦੇ ਵਿਚਾਲੇ ਜ਼ਿਆਦਾਤਰ ਜਿਹੜੇ ਜ਼ਿਆਦਾ ਪਰੇਸ਼ਾਨੀ ਕ੍ਰੀਏਟ ਕਰਦੇ ਆ ਜਾਂ ਜ਼ਿਆਦਾ ਜਿਹੜੇ ਕੰਟਰੋਲ ਕਰਨੇ ਔਖੇ ਆ, ਉਹ ਜਿਹੜੇ ਤੁਹਾਡੇ ਇਰੀਗੇਸ਼ਨ ਜ਼ੋਨ ਦੇ ਵਿੱਚ ਹੁੰਦੇ ਆ, ਕਿਉਂਕਿ ਤੁਹਾਡੀ ਜਿਹੜੀ ਡ੍ਰਿਪ ਟੇਪ ਆ ਉਹ ਤੁਹਾਡੇ ਬੈੱਡ ਤੇ ਹੋਣੀ ਆ, ਤਾਂ ਜਿਹੜਾ ਪਾਣੀ ਆ ਉਹ ਸਾਰਾ ਬੈੱਡ ਤੇ ਲੱਗਣਾ। ਓਕੇ। ਤੇ ਇੱਕ ਇਹ ਵੀ ਆ, ਜਿਹੜੇ ਵੀਡ ਤੁਹਾਡੀ ਕ੍ਰੌਪ ਦੇ ਨੇੜੇ ਆ, ਉਹਨਾਂ ਦੀ ਗੋਡੀ ਕਰਕੇ ਵੀ ਉਹਨਾਂ ਨੂੰ ਕੱਢਣਾ ਔਖਾ ਗਾ। ਜਿਹੜੇ ਰੋਜ਼ ਦੇ ਵਿੱਚ ਵੀਡ ਆ, ਇਨ ਰੋ ਵੀਡਿੰਗ ਕਹਿ ਦਿੰਦੇ ਆ, ਜਿਹੜੇ ਇੰਟਰ ਰੋ ਵੀਡਿੰਗ ਉਹ ਸੌਖੀ ਆ, ਜਿਹੜੀ ਇਨ ਰੋ ਵੀਡਿੰਗ ਆ ਉਹ ਔਖੀ ਆ। ਜਿਹੜੇ ਬਿਲਕੁਲ ਹੀ ਤੁਹਾਡੀ ਕ੍ਰੌਪ ਦੇ ਨੇੜੇ ਆ ਵੀਡਸ, ਕਿਉਂਕਿ ਉਹਨਾਂ ਨੂੰ ਇਰੀਗੇਸ਼ਨ ਵੀ ਜ਼ਿਆਦਾ ਮਿਲਦੀ ਆ, ਕਿਉਂਕਿ ਡ੍ਰਿਪ ਲਾਈਨਸ ਨੇੜੇ ਨੇ, ਪਾਣੀ ਜ਼ਿਆਦਾ ਮਿਲਣਾ, ਤਾਂ ਉਹਨਾਂ ਦੀ ਗਰੋਥ ਜ਼ਿਆਦਾ ਹੋਣੀ ਆ। ਪਰ ਇਹ ਤੁਹਾਡੀ ਗੱਲ ਸਹੀ ਆ ਵੀ ਫਿਰ ਵੀ ਜਿਹੜੇ ਵੱਟਾਂ ਦੇ ਵਿਚਾਲੇ ਰਹਿ ਜਾਂਦੇ ਆ, ਤਾਂ ਉਹ ਤੁਹਾਨੂੰ ਫਿਰ ਕਿਸੇ ਹੋਰ ਤਰੀਕੇ ਨਾਲ ਉਹ ਕੰਟਰੋਲ ਕਰਨੇ ਪੈਂਦੇ ਆ। ਪਰ ਉਹ ਕਿਉਂਕਿ ਤੁਹਾਡੇ ਕ੍ਰੌਪ ਤੋਂ ਦੂਰ ਹੁੰਦੇ ਆ, ਤਾਂ ਇੰਨਾ ਨੁਕਸਾਨ ਨਹੀਂ ਕਰਦੇ ਜਿਹੜੇ ਨੇੜੇ ਬੈੱਡ ਦੇ ਉੱਤੇ ਵੀਡ ਗਰੋ ਕਰਦੇ ਆ। ਵੀਡ ਫਰੀ ਦਾ ਔਖਾ ਹੈ। ਵੀਡ ਤਾਂ ਹੋਣੇ ਆ, ਤਾਂ ਉਹ ਤਾਂ ਪਾਣੀ 'ਚ ਇੰਨਾ ਬੀ ਆਉਂਦਾ ਹੈ, ਖਾਸ ਕਰਕੇ ਜੇ ਤੁਸੀਂ ਨਹਿਰੀ ਪਾਣੀ ਲਾਉਂਦੇ ਆ, ਤਾਂ ਉਹਦੇ ਵਿੱਚ ਤਾਂ ਬਹੁਤ ਕੁਛ ਹੀ ਆਉਂਦਾ ਹੋਣਾ ਨਾਲ ਨਾ। ਉਹਨੂੰ ਫਿਰ ਕੰਟਰੋਲ ਕਰਨਾ ਹੋਰ ਵੀ ਜ਼ਿਆਦਾ ਜਿਹੜਾ ਇਸ ਦੇ ਵਿੱਚ ਔਖਾ ਜਿਹੜਾ ਹੁੰਦਾ। ਹਾਂਜੀ, ਇਹ ਨੈਚੁਰਲ ਇਕੋਸਿਸਟਮ ਆ, ਤੇ ਫਿਰ ਜਿਹੜੀਆਂ ਨੈਚੁਰਲ ਚੀਜ਼ਾਂ ਉਹ ਗਰੋ ਕਰਨੀਆਂ ਹੀ ਆ। ਅੱਛਾ, ਇਹ ਹੁਣ ਜਦੋਂ ਪਲਾਸਟਿਕ ਨੂੰ ਲੈ ਕੇ ਓਬਵੀਅਸਲੀ ਧਾਰਨਾ ਆ ਸਾਰਿਆਂ ਦੇ ਮਨ 'ਚ ਵੀ ਇਹ ਮਾੜੀ ਚੀਜ਼ ਆ, ਫਾਇਦੇ ਜਿੱਥੇ ਇਹਦੇ ਹੈਗੇ ਆ, ਮਾੜੀ ਚੀਜ਼ ਆ। ਇਹਦਾ ਕੋਈ ਅਲਟਰਨੇਟਿਵ ਵੀ ਹੈ, ਇਹਦਾ ਕੋਈ ਬਦਲ ਵੀ ਹੈਗਾ ਜਿਸ ਦੇ ਵੱਲ ਨੂੰ ਕੋਈ ਇੰਡਸਟਰੀ ਇਸ ਪਾਸੇ ਵੱਲ ਨੂੰ ਜਾ ਰਹੀ ਆ, ਇਹਦੇ ਤੇ ਕੰਮ ਹੋ ਰਿਹਾ? ਹਾਂਜੀ, ਇਹਦੇ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਹੋ ਰਿਹਾ, ਪਰ ਇਸ ਤੇ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਲਾਸਟਿਕ ਮਲਚ ਦੇ ਇੱਕ ਦੋ ਇਸ਼ੂਜ਼ ਹੋਰ ਨੇ, ਉਹਨਾਂ ਬਾਰੇ ਵੀ ਆਪਾਂ ਜ਼ਰੂਰ ਦੱਸੋ, ਗੱਲ ਕਰੀਏ। ਜ਼ਰੂਰ। ਇੱਕ ਤਾਂ ਆਪਾਂ ਗੱਲ ਕੀਤੀ ਸੀ ਵੀ ਇਹਨੂੰ ਹਟਾਉਣਾ ਐਂਡ ਤੇ ਪੈਂਦਾ ਹਨਾ, ਲੇਬਰ ਇੰਟੈਂਸਿਵ ਕਾਫੀ ਹੋ ਜਾਂਦੀ ਹੈ ਜੀ। ਤੇ ਫਿਰ ਇਹਦੀ ਜਦੋਂ ਕੱਢਦੇ ਹੋ ਤੁਸੀਂ, ਜੇ ਧਿਆਨ ਨਾਲ ਵੀ ਕੱਢਦੇ ਹੋ, ਤਾਂ 5-7% ਰਹਿ ਹੀ ਜਾਂਦੀ ਆ। ਤਾਂ ਉਹ ਅੱਗੇ ਜਾ ਕੇ ਮਾਈਕਰੋ ਪਲਾਸਟਿਕ ਬਣ ਜਾਂਦੀ ਆ, ਤੇ ਤੁਹਾਡੀ ਮਿੱਟੀ ਦੀ ਸਿਹਤ ਤੇ ਉਹਦਾ ਮਾੜਾ ਅਸਰ ਪੈ ਸਕਦਾ ਜੀ। ਤੇ ਉਸ ਤੋਂ ਬਾਅਦ ਇਹਨੂੰ ਡਿਸਪੋਜ਼ ਵੀ ਕਰਨਾ, ਤੁਸੀਂ ਸਾਰਾ ਟਾਈਮ ਉਹਨੂੰ ਉੱਥੇ ਆਪਣੇ ਰੱਖ ਨਹੀਂ ਸਕਦੇ, ਉਹ ਪਾਈਲ ਅਪ ਹੋਈ ਜਾਣੀ ਹੈ ਨਾ, ਕਿਉਂਕਿ ਹਰੇਕ ਸਾਲ ਤੁਸੀਂ ਯੂਜ਼ ਕਰਨਾ ਉਹਨੂੰ, ਰੀਸਾਈਕਲ ਕਰਨਾ ਪਊ। ਰੀਸਾਈਕਲ ਦਾ ਵੀ ਇੱਕ ਵੱਡਾ ਪ੍ਰੋਬਲਮ ਆ, ਕਿਉਂਕਿ ਉਹਦੇ 'ਚ ਜਦੋਂ ਤੁਸੀਂ ਉਹ ਮਲਚ ਆਪਦੇ ਫੀਲਡ 'ਚੋਂ ਕੱਢੀ, ਤਾਂ ਉਹਦੇ ਨਾਲ ਮਿੱਟੀ ਵੀ ਲੱਗੀ ਹੋਣੀ ਆ, ਤੇ ਜਿਹੜੇ ਬੂਟਿਆਂ ਦੀ ਰਹਿੰਦ ਖੂੰਦ ਹੋ ਗਈ ਉਹ ਵੀ ਲੱਗੀ ਹੋਣੀ ਆ, ਤਾਂ ਉਹ ਕੰਟੈਮੀਨੇਟਡ ਹੁੰਦੀ ਹੈ ਕਾਈਂਡ ਆਫ ਪਲਾਸਟਿਕ ਜਿਹੜਾ ਆ। ਹਾਂਜੀ, ਤੇ ਉਹਦੀਆਂ ਰੀਸਾਈਕਲਿੰਗ ਆਪਸ਼ਨਸ ਬਹੁਤ ਘੱਟ ਨੇ, ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ। ਉਹ ਰੀਸਾਈਕਲਰਸ ਵਾਸਤੇ ਉਹ ਪੜਤਾ ਨਹੀਂ ਪੈਂਦਾ ਉਹਨੂੰ ਰੀਸਾਈਕਲ ਕਰਨ ਦਾ। ਫਿਰ ਕੀ ਕਰਦੇ ਆ ਉਹ? ਜ਼ਿਆਦਾਤਰ ਜਿਹੜੀ ਅੱਜ ਦੇ ਸਮੇਂ 'ਚ ਪਲਾਸਟਿਕ ਮਲਚ ਯੂਜ਼ ਹੋ ਰਹੀ ਆ, ਉਹ ਲੈਂਡਫਿਲ 'ਚ ਹੀ ਜਾਂਦੀ ਆ। ਅੱਛਾ। ਤੇ ਇਹ ਵੀ ਇੱਕ ਮਤਲਬ ਵੱਡੀ ਇਹ 'ਚ ਸਮੱਸਿਆ ਆ ਗਈ ਵੀ ਇੰਨਾ ਪਲਾਸਟਿਕ ਹਰੇਕ ਸਾਲ ਯੂਜ਼ ਹੁੰਦਾ, ਤੇ ਉਹ ਲੈਂਡਫਿਲ 'ਚ ਹੀ ਜਾਈ ਜਾਂਦਾ, ਕਿਉਂਕਿ 1 ਬਿਲੀਅਨ ਪਾਉਂਡ ਤੁਸੀਂ ਦੱਸਿਆ। ਹਾਂ, ਇੱਕ ਉਹ ਮਤਲਬ ਟੋਟਲ ਸੀਗਾ, ਪਰ ਆਪਾਂ ਇੱਥੇ ਇਕੱਲੀ ਬਾਕੀ ਜਿੱਦਾਂ ਡ੍ਰਿਪ ਟੇਪ ਆ, ਉਹਦੀ ਕੰਟੈਮੀਨੇਸ਼ਨ ਘੱਟ ਹੁੰਦੀ ਆ। ਜਿਹੜੇ ਹੂਪ ਹਾਊਸਿਸ ਹੋ ਗਏ, ਉਹਦੇ ਵਿੱਚ ਵੀ ਕੰਟੈਮੀਨੇਸ਼ਨ ਘੱਟ ਹੁੰਦੀ ਆ, ਤਾਂ ਉਹਨਾਂ ਦੀਆਂ ਆਪਣੀਆਂ ਰੀਸਾਈਕਲ ਆਪਸ਼ਨਸ ਹੈਗੀਆਂ ਨੇ। ਪਰ ਜਿਹੜੀ ਪਲਾਸਟਿਕ ਮਲਚ ਆ, ਸਭ ਤੋਂ ਜ਼ਿਆਦਾ ਵਰਤਿਆ ਤੇ ਪਲਾਸਟਿਕ ਮਲਚ ਫਿਲਮ ਹੀ ਜਾਂਦੀ ਹੈ।
ਕਿਉਂਕਿ ਜ਼ਮੀਨ ਦੇ ਉੱਤੇ ਸਭ ਤੋਂ ਜ਼ਿਆਦਾ ਤੇ ਇਹੀ ਲੱਗਣੀ ਹੈ। ਇਹਦੇ ਵਿੱਚੋਂ ਜੇ 1 ਬਿਲੀਅਨ ਨਹੀਂ ਹੋਊਗੀ, ਚਲੋ 500 ਮਿਲੀਅਨ ਅੱਧੋ ਵੱਧ ਵੀ ਲਾ ਲਈਏ, ਤਾਂ ਮੈਨੂੰ ਲੱਗਦਾ ਅੰਦਾਜ਼ੇ ਜਿਹਦੇ ਨਾਲ ਵੀ ਅੱਧਾ ਕੁ ਤੇ ਇਹੀ ਹੋਣਾ। ਹੋ ਸਕਦਾ। ਹਾਂਜੀ, ਤੇ ਫਿਰ ਰੀਸਾਈਕਲਿੰਗ ਆਪਸ਼ਨਸ ਵੀ ਹੈ ਨਹੀਂ ਗੀਆਂ, ਤਾਂ ਕਰਕੇ ਫਿਰ ਇਹ ਵੀ ਇੱਕ ਮਤਲਬ ਵੱਡੀ ਪ੍ਰੋਬਲਮ ਆ, ਚੈਲੰਜ ਹੈ ਫਿਰ ਤਾਂ ਬਹੁਤ ਵੱਡਾ। ਹਾਂਜੀ। ਤੇ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼? ਹਾਂਜੀ, ਇੱਕ ਹੋਰ ਵੀ ਚੀਜ਼ ਆ ਵੀ ਜਦੋਂ ਤੁਸੀਂ ਇਹਨੂੰ ਕੱਢਦੇ ਹੋ, ਜਿੱਦਾਂ ਆਪਾਂ ਕਿਹਾ ਵੀ ਸੋਇਲ ਨਾਲ ਕੰਟੈਮੀਨੇਟਡ ਹੁੰਦੀ ਆ, ਹਨਾ, ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜੀ ਤੁਹਾਡੇ ਖੇਤ ਦੇ ਵਿੱਚੋਂ ਟੌਪ ਸੋਇਲ ਆ, ਉਹ ਵੀ ਤੁਸੀਂ ਹਰੇਕ ਸਾਲ ਲੂਜ਼ ਕਰ ਰਹੇ ਹੋ ਥੋੜੀ, ਤਾਂ ਉਹ ਸੋਇਲ ਇਰੋਜ਼ਨ ਦੀ ਵੀ ਇੱਕ ਪ੍ਰੋਬਲਮ ਸਮੱਸਿਆ ਹੈਗੀ ਆਪਣੇ ਕੋਲ। ਜਦ ਕਿ ਉਹ ਬਚਾਉਣ ਲਈ ਹੈ, ਇਹ ਪਾਉਂਦੇ ਆਪਾਂ, ਲਾਉਂਦੇ ਉੱਤੇ। ਹਾਂਜੀ, ਕੁਝ ਚੀਜ਼ਾਂ ਬਚ ਜਾਂਦੀਆਂ, ਕੁਝ ਚੀਜ਼ਾਂ ਦਾ ਨੁਕਸਾਨ ਹੋ ਜਾਂਦਾ। ਇੱਕ ਹੱਥ ਦੇ ਇੱਕ ਹੱਥ ਲੈ, ਕੁਛ ਨਾ ਕੁਛ ਤਾਂ। ਸੋ ਇਹ ਫਿਰ ਪਲਾਸਟਿਕ ਵੇਸਟ ਦਾ ਰਿਸਪੋਂਸੀਬਲ ਕੌਣ ਆ? ਮੈਨੂਫੈਕਚਰਰ ਹੁੰਦਾ ਆ, ਫਾਰਮਰ ਹੁੰਦਾ ਆ, ਸਰਕਾਰ ਹੁੰਦੀ, ਕੌਣ ਜ਼ਿੰਮੇਵਾਰ ਆ ਇਸ ਵੇਸਟ ਦਾ? ਇਹਦਾ ਜ਼ਿੰਮੇਵਾਰ ਤਾਂ ਏਦਾਂ ਵੀ ਕਿਸਾਨ ਨੂੰ ਤਾਂ ਨਹੀਂ ਕਹਿ ਸਕਦੇ, ਕਿਉਂਕਿ ਪਲਾਸਟਿਕ ਮਲਚ ਯੂਜ਼ ਕਰਨ ਨਾਲ ਪ੍ਰੋਡਕਸ਼ਨ ਵੱਧਦੀ ਆ ਤੇ ਉਹ ਲੋਕਾਂ ਨੂੰ ਫੀਡ ਵੀ ਕਰਦੇ ਹਨ। ਤੇ ਪਲਾਸਟਿਕ ਮਲਚ ਤੋਂ ਬਿਨਾਂ ਹੋ ਸਕਦਾ ਵੀ ਸਟ੍ਰਾਬੇਰੀ ਜਿੰਨਾ ਇੰਨੀ ਪ੍ਰੋਡਕਸ਼ਨ ਹੁੰਦੀ ਹੈ ਕੈਲੀਫੋਰਨੀਆ ਦੇ ਵਿੱਚ ਤਾਂ ਨਾ ਹੋਵੇ, ਤੇ ਬਾਕੀ ਇੰਨੇ ਦੂਰ ਦੂਰ ਤੱਕ ਸਟ੍ਰਾਬੇਰੀ ਜਾਂਦੀ ਹੈ ਇੱਥੋਂ, ਹਨਾ, ਤੇ ਉੱਥੇ ਫਿਰ ਨਹੀਂ ਪਹੁੰਚਣੀ ਸਟ੍ਰਾਬੇਰੀ। ਨਹੀਂ, ਇਹਦੇ ਨਾਲ ਇਹਨਾਂ ਨੂੰ ਦੱਸਿਆ ਗਿਆ ਰਿਸਰਚ ਕਰਕੇ ਵੀ ਭਾਈ ਆਹ ਵਰਤੋ ਕਰਨ ਲੱਗ ਗਏ। ਹਾਂ, ਉਹ ਮਤਲਬ ਇਨੀਸ਼ੀਅਲ ਸਟੇਜਸ ਤੇ ਹੈਗਾ, ਪਰ ਜ਼ਿਆਦਾਤਰ ਜੇ ਨਵਾਂ ਪ੍ਰੋਡਕਟ ਕੋਈ ਕੰਮ ਕਰਦਾ ਹੋਵੇ ਉਨੀ ਹੀ ਐਫੀਸ਼ੀਐਂਸੀ ਨਾਲ, ਤਾਂ ਕਿਸਾਨ ਅਡੋਪਟ ਕਰ ਲੈਂਦੇ ਆ। ਜੇ ਉਨੀ ਇਕਨੋਮਿਕ ਰਿਟਰਨ ਦੇ ਰਿਹਾ ਹੈਗਾ, ਉਨਾ ਇਫੈਕਟਿਵ ਹੈਗਾ, ਤਾਂ ਉਹਦੀ ਅਡੋਪਸ਼ਨ ਦੇ ਵਿੱਚ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ। ਤੇ ਉਸ ਤੋਂ ਬਿਨਾਂ ਇਹ ਵੀ ਕਈ ਜਗ੍ਹਾ ਤੇ ਇਹ ਵੀ ਦੇਖਿਆ ਜਾਂਦਾ ਵੀ ਜਿਹੜੇ ਮੈਨੂਫੈਕਚਰਰ ਆ ਉਹਨੂੰ ਇਹਦਾ ਜ਼ਿੰਮੇਵਾਰ ਹੋਣਾ ਚਾਹੀਦਾ। ਵੀ ਜੇ ਤੁਸੀਂ ਕਿਤੇ ਸਪਲਾਈ ਕਰ ਰਹੇ ਹੋ ਪਲਾਸਟਿਕ ਮਲਚ, ਤਾਂ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਉਹਨੂੰ ਕੱਢ ਕੇ ਜਾਂ ਰੀਸਾਈਕਲ ਕਰੋ। ਪਰ ਉਹਦਾ ਫਿਰ ਦੂਜਾ ਆਰਗੂਮੈਂਟ ਇਹ ਆ ਵੀ ਉਹ ਫਿਰ ਬਰਡਨ ਸਾਰਾ ਰੀਸਾਈਕਲਰ ਮੈਨੂਫੈਕਚਰਰ ਤੇ ਆ ਜਾਂਦਾ, ਮਹਿੰਗਾ ਹੋ ਜੂ ਫਿਰ। ਤੇ ਇਹ ਸਾਰਿਆਂ ਦਾ ਮਤਲਬ ਕਹਿ ਸਕਦੇ ਆ ਰਲਮਾ ਮਿਲਮਾ ਜਾਂ ਯੋਗਦਾਨ ਹੀ ਹੈ। ਅੱਛਾ। ਤੇ ਓਬਵੀਅਸਲੀ ਹੁਣ ਇੰਨੇ ਮੈਨੂਫੈਕਚਰ ਆ, ਪ੍ਰਾਈਸ ਦਾ ਡਿਫਰੈਂਸ ਆ, ਇਹਦਾ ਮਤਲਬ ਪ੍ਰੋਸੈਸ ਦਾ ਵੀ ਡਿਫਰੈਂਸ ਹੋਊਗਾ। ਕਿਹੜੇ ਵਾਲੀ ਪਲਾਸਟਿਕ ਮਲਚ ਫਿਲਮ ਜੇ ਵਰਤਣੀ ਹੋਈ ਆ ਤਾਂ ਵਰਤਣੀ ਚਾਹੀਦੀ ਆ? ਆਪਸ਼ਨਸ ਤਾਂ ਕਈ ਹੋਣਗੀਆਂ, ਵਿਚ ਇਜ਼ ਦੀ ਬੈਸਟ ਆਪਸ਼ਨ? ਹਾਂਜੀ, ਉਹਦੇ 'ਚ ਇਹ ਚੀਜ਼ ਆ ਵੀ ਕਿਹੜੀ ਚੀਜ਼ ਦਾ ਧਿਆਨ ਰੱਖੇ ਬਾਏ ਕਰਨ ਲਈ? ਜ਼ਿਆਦਾਤਰ ਜਿਹੜੀ ਪਲਾਸਟਿਕ ਮਲਚ ਆ ਉਹ ਲੋ ਡੈਂਸਿਟੀ ਪੋਲੀਥਾਈਲਿਨ ਜਿਹੜੀ ਹੁੰਦੀ ਆ ਉਹੀ ਵਰਤੀ ਜਾਂਦੀ ਹੈ ਨਾ, ਤੇ ਪਰ ਉਹਦੀ ਥਿਕਨੈਸ ਲੈਵਲ ਆ ਜਿਹੜਾ ਉਹ ਅੱਡ ਹੋ ਸਕਦਾ। ਪਿੱਛੇ ਜੇ ਮੈਂ ਇੱਕ ਸੁਣੀ ਜਾਂਦਾ ਸੀ ਪੋਡਕਾਸਟ ਉਹਦੀ ਪਲਾਸਟਿਕ ਮਲਚ ਦੀ। ਠੀਕ ਹੈ। ਉਹ ਕਹਿੰਦੇ ਵੀ ਚਾਈਨਾ ਦੇ ਵਿੱਚ ਪੁਰਾਣੇ ਸਮੇਂ 'ਚ ਜਾਂ ਹੁਣ ਤੱਕ ਵੀ ਬਹੁਤ ਹੀ ਪਤਲੀਆਂ ਪਲਾਸਟਿਕ ਮਲਚਸ, ਬਹੁਤ ਹੀ ਥਿਨ ਲੇਅਰ ਯੂਜ਼ ਹੁੰਦੀ ਹੈ ਪਲਾਸਟਿਕ ਮਲਚ ਦੀ। ਠੀਕ ਹੈ। ਤੇ ਉਹਦਾ ਫਿਰ ਸਮੱਸਿਆ ਐਂਡ ਤੇ ਇਹ ਆਉਂਦੀ ਆ, ਕਿਉਂਕਿ ਜਿੰਨੀ ਉਹ ਪਤਲੀ ਹੁੰਦੀ ਆ ਉਹਨੂੰ ਓਨਾ ਹੀ ਬਾਹਰ ਕੱਢਣਾ ਖੇਤ ਦੇ ਵਿੱਚੋਂ ਐਂਡ ਤੇ ਔਖਾ ਹੈਗਾ, ਕਿਉਂਕਿ ਉਹ ਖੁਰ ਜਾਣੀ, ਵਿੱਚ ਹੀ ਰਹਿ ਜਾਣੀ, ਉਹਦੇ ਫਰੈਗਮੈਂਟ ਹੋ ਜਾਣੀਆਂ ਜਾਂ ਪਾੜ ਜਾਣੀ, ਉੱਥੇ ਹੀ ਖਤਮ ਹੋ ਜਾਂਦੀ ਆ ਉਹ। ਤੇ ਉਹ ਜਿੱਦਾਂ ਕਾਫੀ ਸਮੇਂ ਤੋਂ ਉਹ ਯੂਜ਼ ਹੋਈ ਗਈ ਚਾਈਨਾ ਦੇ ਵਿੱਚ, ਤਾਂ ਅੱਜ ਦੇ ਸਮੇਂ 'ਚ ਜਾ ਕੇ ਉਹ ਜਿਹੜੀ ਫੀਲਡ ਸੀ ਕਾਫੀ ਕੰਟੈਮੀਨੇਟ ਹੋ ਗਈ ਉਹਦੇ ਨਾਲ, ਮਾਈਕਰੋ-ਪਲਾਸਟਿਕਸ ਦੇ ਨਾਲ, ਮਾਈਕਰੋ-ਨੈਨੋ-ਪਲਾਸਟਿਕਸ ਸਾਰੇ। ਤੋਂ ਇੰਨੀ ਹੱਦ ਤੱਕ ਹੋ ਗਏ ਵੀ ਉਹਨਾਂ ਦੀ ਅੱਗੇ ਕ੍ਰੌਪ, ਥੋੜੀ ਨੈਕਸਟ ਕ੍ਰੌਪ ਦੇ ਵਿੱਚ ਵੀ ਉਹਦਾ ਇਫੈਕਟ ਪੈਣ ਲੱਗ ਗਿਆ। ਯੀਲਡ ਘਟ ਗਈ, ਇਨਫੈਕਟ ਯੀਲਡ ਘਟ ਗਈ। ਤੇ ਉੱਥੇ ਹੀ ਉਹ ਜਿਹੜੀ ਆਪਾਂ ਸਟੱਡੀਜ਼ ਦੀ ਗੱਲ ਕੀਤੀ ਸੀ ਵੀ ਉਹ ਕੀ ਕਰੈਕਸ ਦੇ ਵਿੱਚ ਦੀ ਪਲਾਂਟ ਦੇ ਵਿੱਚ ਜਾ ਰਿਹਾ, ਤੇ ਉੱਥੇ ਹੀ ਉਹ ਰਿਸਰਚ ਚਾਈਨਾ ਦੇ ਵਿੱਚ ਚੱਲ ਰਹੀ ਹੈ। ਠੀਕ ਆ, ਕਾਫੀ ਪਬਲਿਸ਼ ਕਰਦੇ ਰਹਿੰਦੇ ਰਿਸਰਚ ਉੱਥੇ। ਤੇ ਫਿਰ ਹੁਣ ਉਹਨਾਂ ਨੇ ਕੀ ਕੀਤਾ, ਹੁਣ ਉਹਨਾਂ ਨੇ ਉਹਦੇ ਜਿਹੜੀ ਥਿਨ ਪਲਾਸਟਿਕ ਸੀ ਉਹਦੇ ਬੈਨ ਕਰਤਾ, ਤੇ ਹੁਣ ਉਹਨਾਂ ਨੇ ਥੋੜੀ ਜਿਹੀ ਜ਼ਿਆਦਾ ਥਿਕ ਪਲਾਸਟਿਕ। ਕਿੰਨੀ ਹੁੰਦੀ ਆ, ਕਿੰਨੇ ਪੁਆਇੰਟ ਕਿੰਨਾ ਮਿਲੀਮੀਟਰ ਦਾ ਹੁੰਦਾ ਹੈ ਅੱਜ ਕੱਲ੍ਹ ਇਹ ਥਿਕਨੈਸ? ਇਹ ਜਿਹੜੀ ਇੱਥੇ ਹੁੰਦੀ ਆ ਯੂਜ਼ 1 ਮਿਲ, ਇਹਦੀ ਮਿਲ ਕਹਿੰਦੇ ਯੂਨਿਟ, 1 ਮਿਲ ਦੇ ਨੇੜੇ ਹੁੰਦੀ ਹੈ, ਜਿਹੜੀ 0.9, 0.6, 0.8 ਦੇ ਵਿਚਾਲੇ ਤੋਂ ਇੱਕ ਤੱਕ, 1 ਤੋਂ 1.2, 1.3 ਉੱਥੇ ਤੱਕ ਵੀ ਜਾ ਸਕਦੀ ਹੈ।
ਉਹਦਾ ਮਤਲਬ ਟ੍ਰੇਡ ਆਫ ਇਹ ਆ ਵੀ ਜੇ ਤੁਸੀਂ ਜ਼ਿਆਦਾ ਪਤਲੀ ਪਲਾਸਟਿਕ ਮਲਚ ਯੂਜ਼ ਕਰਦੇ ਹੋ ਤਾਂ ਉਹਨੂੰ ਕੱਢਣਾ ਔਖਾ। ਜੇ ਤੁਸੀਂ ਥਿਕਨੈਸ ਤੁਸੀਂ ਜ਼ਿਆਦਾ ਨਹੀਂ ਜਾ ਸਕਦੇ ਕਿਉਂਕਿ ਉਨਾ ਹੀ ਤੁਹਾਡਾ weight ਵੱਧ ਜਾਂਦਾ ਪਲਾਸਟਿਕ ਦਾ, ਤਾਂ ਉਹ ਇੱਕ ਸਵੀਟ ਸਪੌਟ ਜਾਂ ਉਹ 'ਚ ਲੱਭਣਾ ਪੈਂਦਾ ਵੀ ਇੰਨਾ। ਭਾਰ ਦੇ ਹਿਸਾਬ ਨਾਲ ਵਿਕਦੀ ਹੈ, ਇਹ ਰੋਲਸ ਦੇ ਹਿਸਾਬ ਨਾਲ, ਲੈਂਥ ਦੇ ਹਿਸਾਬ ਨਾਲ ਵਿਕਦੀ ਆ, ਲੈਂਥ ਦੇ ਹਿਸਾਬ ਨਾਲ। ਪਰ ਇਹ ਹੋ ਸਕਦਾ ਵੀ ਜਿਹੜੀ 0.9 ਮਿਲ ਵਾਲੀ ਪਲਾਸਟਿਕ ਮਲਚ ਆ ਉਹ 0.6 ਮਿਲ ਤੋਂ ਜ਼ਿਆਦਾ ਐਕਸਪੈਂਸਿਵ ਹੋਊਗੀ ਕਿਉਂਕਿ ਉਹਦੀ ਥਿਕਨੈਸ ਜ਼ਿਆਦਾ ਆ। ਤੇ ਇਹਨੂੰ ਮਤਲਬ ਰਿਟਰੀਵ ਕਰਨ ਵਾਸਤੇ ਮਸ਼ੀਨਸ ਵੀ ਕਾਫੀ ਬਣੀਆਂ ਹੋਈਆਂ। ਜ਼ਿਆਦਾਤਰ ਇਹ ਮਤਲਬ ਦੇਖਿਆ ਗਿਆ ਹੈਗਾ ਵੀ ਪਲਾਸਟਿਕ ਮਲਚ ਜਿਹੜਾ ਮਸ਼ੀਨ ਨਾਲ ਰਿਟਰੀਵ ਹੁੰਦੀ ਆ ਉਹ ਥੋੜਾ ਜਿਹਾ ਬੈਟਰ ਹੋ ਜਾਂਦੀ ਹੈ ਰਿਟਰੀਵ ਮੈਨੂਅਲ ਨਾਲੋਂ। ਪਰ ਹਰੇਕ ਕਿਸਾਨ ਜਿਹੜਾ ਖਾਸ ਕਰਕੇ ਛੋਟੇ ਕਿਸਾਨ ਉਹ ਮਸ਼ੀਨ ਨਾਲ ਰਿਟਰੀਵਲ ਅਫੋਰਡ ਨਹੀਂ ਕਰ ਸਕਦੇ, ਤਾਂ ਉਹ ਫਿਰ ਮੈਨੂਅਲੀ ਸਾਰਾ ਕੁਝ ਉਹ ਕਰਦੇ ਆ ਤੇ ਕਾਫੀ ਹੋ ਜਾਂਦਾ ਕੰਮ। ਠੀਕ ਆ। ਗਰਾਊਂਡ ਵਾਟਰ ਤੱਕ ਵੀ ਸੀਪੇਜ ਹੋ ਜਾਂਦੀ ਹੈ ਕੀ ਇਹ ਪਲਾਸਟਿਕ ਦੀ? ਗਰਾਊਂਡ ਵਾਟਰ ਤੱਕ ਵੀ ਕਹਿ ਨਹੀਂ ਸਕਦੇ, ਪਰ ਉਸ ਤੋਂ ਜਿਹੜੀ ਵੱਡੀ ਜ਼ਿਆਦਾ ਸਮੱਸਿਆ ਉਹ ਹੈਗੀ ਆ ਵੀ ਉਹ ਰਨਵੇਜ਼ ਦੇ ਵਿੱਚ ਜਿਹੜੇ ਵਾਟਰ ਆਪਣੇ ਨੈਚੁਰਲ ਸਰਫੇਸ ਵਾਟਰ ਦੀ ਜ਼ਿਆਦਾ ਪ੍ਰੋਬਲਮ। ਓਕੇ, ਅੱਛਾ। ਸਰਫੇਸ ਕਿਉਂਕਿ ਜੇ ਉਹ ਬਲੋ ਅਵੇ ਹੋ ਗਿਆ ਪਲਾਸਟਿਕ ਜਾਂ ਜਿਹੜਾ ਤੁਹਾਡੇ ਖੇਤ ਦੇ ਵਿੱਚ ਹੈ ਨਾ, ਤੇ ਉਹ ਕਿਤੇ ਜਾ ਕੇ ਉਹ ਸਰਫੇਸ ਵਾਟਰ ਦੇ ਵਿੱਚ ਰਲ ਜਾਂਦਾ, ਨਹਿਰ ਦੇ ਵਿੱਚ ਜਾਂ ਸਾਈਡ ਦੇ ਕੋਈ ਕ੍ਰੀਕ ਜਾਂਦੀ ਹੈ, ਤਾਂ ਅੱਗੇ ਜਾ ਕੇ ਫਿਰ ਉਹ ਓਸ਼ਨ 'ਚ ਜਾ ਸਕਦਾ ਤੇ ਉਹ ਮਰੀਨ ਲਾਈਫ ਦਾ ਵੀ ਕਾਫੀ ਉਹਦੇ 'ਚ ਇਫੈਕਟ ਪੈਂਦਾ। ਕਿਉਂਕਿ ਜਿੱਦਾਂ ਆਪਾਂ ਖਬਰਾਂ 'ਚ ਸੁਣਦੇ ਹਾਂ ਵੀ ਓਸ਼ਨ ਦੇ ਵਿੱਚ ਪਲਾਸਟਿਕ ਦੀ ਕਾਫੀ ਪ੍ਰੋਬਲਮ ਆ, ਤਾਂ ਜਿਹੜੇ ਮਰੀਨ ਲਾਈਫ ਆ ਤੇ ਉਹਦੇ ਵਿੱਚ ਵੀ ਅੱਗੇ ਮਾਈਕਰੋ ਪਲਾਸਟਿਕ ਦੇਖਿਆ ਗਿਆ। ਤੇ ਖਾਸ ਕਰਕੇ ਜਿੱਦਾਂ ਕੋਸਟਲ ਰੀਜਨ ਦੇ ਵਿੱਚ ਕੈਲੀਫੋਰਨੀਆ ਸੈਂਟਰਲ ਕੋਸਟ ਦੇ ਉੱਤੇ ਸਟ੍ਰਾਬੇਰੀ ਪ੍ਰੋਡਕਸ਼ਨ ਦਾ ਹੱਬ ਆ, ਤੇ ਪਲਾਸਟਿਕ ਮਲਚ ਸੈਂਟਰਲ ਵੈਲੀ ਨਾਲੋਂ ਉੱਥੇ ਸੈਂਟਰਲ ਕੋਸਟ ਦੇ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਯੂਜ਼ ਹੁੰਦੀ ਹੈ, ਤਾਂ ਉੱਥੇ ਵੀ ਇਹ ਇਸ਼ੂ ਕਾਫੀ ਚਰਚਾ 'ਚ ਰਹਿੰਦਾ ਕਿਉਂਕਿ ਹੈਗੀ ਉਹ ਕੋਸਟ ਦੇ ਨੇੜੇ ਆ। ਸੋ ਆਪਣੇ ਫੂਡ ਚੇਨ ਦੇ ਵਿੱਚ ਮਾਈਕਰੋ ਪਲਾਸਟਿਕ ਫਿਰ ਐਡ ਹੋ ਜਾਂਦੇ। ਸੋ ਜਿੱਦਾਂ ਮੈਂ ਪਹਿਲਾਂ ਵੀ ਪੁੱਛਿਆ ਸੀਗਾ, ਫੂਡ ਦੇ ਵਿੱਚ ਵੀ ਜੇ ਉਹ ਸਿੱਧਾ ਇੱਥੋਂ ਜਾਂਦੀ ਆ ਜਾਨਵਰਾਂ ਦੇ ਥਰੂ ਬਾਅਦ 'ਚ ਜਾ ਕੇ ਫਿਰ ਤੁਹਾਡੇ ਫੂਡ ਚੇਨ ਦੇ ਵਿੱਚ ਤੁਹਾਡੇ ਤੱਕ ਜਿਹੜਾ ਆਉਂਦੀ ਆ, ਹੁਣ ਤਾਂ ਇਹ ਨੋਨ ਫੈਕਟ ਹੋ ਗਿਆ, ਰਿਸਰਚ ਉਹਦੇ ਵਿੱਚ ਆ ਚੁੱਕੀ ਆ ਵੀ ਆਪਣੇ ਸਾਰਿਆਂ 'ਚ ਹੀ ਬਹੁਤ ਜ਼ਿਆਦਾ ਮਾਈਕਰੋ ਪਲਾਸਟਿਕ ਆ, ਪੈਕੇਜਿੰਗ ਦੇ ਵਿੱਚ ਹਰ ਇੱਕ ਪਾਸੇ ਪਲਾਸਟਿਕ ਹੀ ਪਲਾਸਟਿਕ ਜਿਹੜਾ ਉਹ ਹੈਗਾ ਆ। ਸੋ ਇਹ ਸਮੱਸਿਆ ਤਾਂ ਜਿਹੜੀ ਉਹ ਹੈਗੀ ਆ, ਹੁਣ ਇਹਦਾ ਸਮਾਧਾਨ ਕੀ ਆ, ਇਸ ਦਾ ਕੋਈ ਸੋਲਿਊਸ਼ਨ ਕੀ ਆ, ਕੀ ਇਹ ਨੁਕਤਾ ਕਿਹੜਾ ਜਿਹੜਾ ਇਸ ਟਾਈਮ ਲੱਭਿਆ ਜਾ ਰਿਹਾ ਇਸ ਤੋਂ ਬਚਣ ਦੀ? ਹਾਂਜੀ, ਖੇਤੀਬਾੜੀ ਤਾਂ ਚਲੋ ਦੇਖਿਆ ਜਾਵੇ ਪੈਕੇਜਿੰਗ ਦੇ ਮੁਕਾਬਲੇ ਕਾਫੀ ਘੱਟ ਪਲਾਸਟਿਕ ਯੂਜ਼ ਹੁੰਦਾ ਹੈ ਨਾ। ਪੈਕੇਜਿੰਗ ਦੇ ਤਾਂ ਸਾਰੀ ਪਲਾਸਟਿਕ ਤੇ ਡਿਪੈਂਡੈਂਟ ਆ, ਤਾਂ ਉਹ ਪੈਕੇਜਿੰਗ ਇੰਡਸਟਰੀ ਵੀ ਹੌਲੀ ਹੌਲੀ ਜਿਹੜੀ ਸਸਟੇਨੇਬਲ ਪੈਕੇਜਿੰਗ ਜਾਂ ਕਹਿ ਲਓ ਵੀ ਅਲਟਰਨੇਟਿਵ ਕੰਪੋਸਟੇਬਲ ਪੈਕੇਜਿੰਗ ਵੱਲ ਵਧ ਰਹੀ ਹੈ ਨਾ। ਤੇ ਉਹਦੇ ਰੂਲਸ ਰੈਗੂਲੇਸ਼ਨਸ ਵੀ ਕਈ ਸਟੇਟਸ ਦੇ ਆਪਣੇ ਆਪਣੇ ਬਣ ਰਹੇ ਆ। ਆਪਣੇ ਕੈਲੀਫੋਰਨੀਆ ਦਾ ਕੋਈ ਪਲਾਸਟਿਕ ਜਿਹੜੀ ਇਹ ਮਲਚ ਯੂਜ਼ ਕਰਨ ਦੇ ਲਈ ਇਹਦਾ ਕੋਈ ਰੈਗੂਲੇਸ਼ਨ ਵੀ ਹੈ ਜਾਂ ਨਹੀਂ, ਅਜੇ ਓਪਨ ਐਂਡਡ ਹੀ ਆ? ਪਲਾਸਟਿਕ ਮਲਚ ਜਾਂ ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਪਲਾਸਟਿਕ ਯੂਜ਼ ਤੇ ਕੋਈ ਰੈਗੂਲੇਸ਼ਨ ਨਹੀਂ ਹੈਗਾ। ਪੈਕੇਜਿੰਗ ਤੇ ਹੈਗਾ ਵੀ ਟਾਰਗੇਟਸ ਹੈਗੇ ਨੇ ਵੀ ਇੰਨੇ ਸਮੇਂ ਤੱਕ ਤੁਸੀਂ 100% ਮੈਨੂੰ ਨਾਮ ਭੁੱਲ ਗਿਆ, SB ਕੁਝ ਨੰਬਰ ਆ, ਉਹ ਕਰਕੇ ਕੋਈ ਰੈਗੂਲੇਸ਼ਨ ਆ ਬਿੱਲ ਹੋਣਾ 100% ਜਿਹੜੀ ਪੈਕੇਜਿੰਗ ਆ ਉਹ ਰੀਸਾਈਕਲੇਬਲ ਕਰੋ। ਠੀਕ ਆ। ਉਹ ਇਹਦੇ ਵਿੱਚ ਕਿਉਂਕਿ ਅੱਜ ਦੇ ਸਮੇਂ 'ਚ ਇਹਦਾ ਕੋਈ ਓਨਾ ਇਫੈਕਟਿਵ ਜਾਂ ਜਿਹਨੂੰ ਬਿਲਕੁਲ ਰਿਪਲੇਸ ਕਰ ਸਕੇ ਉਹ ਆਪਾਂ ਅਲਟਰਨੇਟਿਵਸ ਬਾਰੇ ਜਾਂ ਬਦਲਾ ਜਿਹੜੇ ਉਹਦੇ ਬਾਰੇ ਗੱਲ ਕਰਾਂਗੇ, ਪਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹਨੂੰ 100% ਰਿਪਲੇਸ ਕਰਨ ਲਈ ਆਪਣੇ ਕੋਲੇ ਅਲਟਰਨੇਟਿਵ ਨਹੀਂ ਹੈਗਾ, ਤਾਂ ਇਹਨੂੰ ਪੂਰੀ ਤਰ੍ਹਾਂ ਨਾਲ ਰਿਪਲੇਸ ਕਰਨਾ ਜਾਂ ਇਹਨੂੰ ਰੈਗੂਲੇਟ ਕਰਨਾ ਥੋੜਾ ਜਿਹਾ ਮੁਸ਼ਕਿਲ ਆ। ਸੋ ਵਰਤਣਾ ਹੀ ਪੈਣਾ ਹਾਲ ਦੀ ਘੜੀ। ਹਾਂਜੀ। ਤੇ ਹਜੇ ਅੱਜ ਦੇ ਸਮੇਂ 'ਚ ਵੀ ਘਟ ਨਹੀਂ ਰਿਹਾ ਇਹ ਪਲਾਸਟਿਕ ਮਲਚ ਦੀ ਯੂਜ਼ ਵਧ ਹੀ ਰਹੀ ਹੈ। ਇਹ ਹੁਣ ਮਨਪ੍ਰੀਤ ਇਹ ਵੀ ਦੱਸਿਓ ਵੀ ਕੀ ਜ਼ਿਆਦਾ ਆਪਣੇ ਜਿੱਦਾਂ ਅਮਰੀਕਾ ਜਾਂ ਇੱਥੋਂ ਦੀ ਐਗਰੀਕਲਚਰ ਇੰਡਸਟਰੀ 'ਚ ਇਹਦਾ ਜ਼ਿਆਦਾ ਯੂਜ਼ ਆ, ਜਾਂ ਜਿੱਥੋਂ ਜਿੱਦਾਂ ਆਪਾਂ ਆਏ ਆ ਪੰਜਾਬ ਉੱਥੇ ਵੀ ਹੁਣ ਇਹਦੀ ਵਰਤੋਂ ਵਗੈਰਾ ਹੋਣ ਲੱਗ ਗਈ ਹੈ ਜ਼ਿਆਦਾ?
ਹਾਂਜੀ, ਪੰਜਾਬ 'ਚ ਵੀ ਤੁਸੀਂ ਦੇਖਿਆ ਹੋਣਾ ਵੈਜੀਟੇਬਲ ਫਾਰਮਿੰਗ ਦੇ ਵਿੱਚ ਜਾਂ ਸਟ੍ਰਾਬੇਰੀ ਦੇ ਵਿੱਚ ਤਾਂ ਪੱਕਾ ਹੀ ਯੂਜ਼ ਹੁੰਦੀ ਆ ਹੂੰ ਪਲਾਸਟਿਕ। ਹੂੰ ਹੂੰ ਪਰ ਜਿੰਨੀ ਯੂਐਸ ਦੇ ਵਿੱਚ ਹੁੰਦੀ ਆ ਉਨੀ ਮੇਰੇ ਖਿਆਲ ਵੀ ਇੰਡੀਆ ਜਾਂ ਪੰਜਾਬ ਦੇ ਵਿੱਚ ਉਨੀ ਹੈ ਨਹੀਂ। ਇੱਕ ਤਾਂ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਸਪੈਸ਼ਲਟੀ ਕ੍ਰੌਪਸ ਹੂੰ ਜ਼ਿਆਦਾ ਨੇ, ਤਾਂ ਉਹਦੇ ਹੂੰ ਕਰਕੇ ਹੂੰ ਕੈਲੀਫੋਰਨੀਆ ਕਾਫੀ ਡਿਪੈਂਡੈਂਟ ਹੈ ਤੇ। ਹੂੰ ਪਰ ਜੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਦੇਖਿਆ ਜਾਵੇ ਉਹ ਚਾਈਨਾ ਦੇ ਵਿੱਚ ਯੂਜ਼ ਹੁੰਦੀ ਹੈ। ਅੱਛਾ, ਅਮਰੀਕਾ ਨਾਲੋਂ ਵੀ ਜ਼ਿਆਦਾ ਹੈ। ਅਮਰੀਕਾ ਨੂੰ ਬਹੁਤ ਜ਼ਿਆਦਾ ਚਾਈਨਾ ਦੇ ਵਿੱਚ ਯੂਜ਼ ਹੁੰਦੀ ਆ। ਹੂੰ ਕਿਉਂਕਿ ਉੱਥੇ ਲੈਂਡ ਹੋਲਡਿੰਗਸ ਵੀ ਘੱਟ ਨੇ ਤੇ ਉਦੋਂ ਪ੍ਰੈਸ਼ਰ ਹੁੰਦਾ ਵੀ ਤੁਸੀਂ ਥੋੜੇ ਜਿਹੇ ਥਾਂ 'ਚੋਂ ਜ਼ਿਆਦਾ ਪ੍ਰੋਡਿਊਸ ਕਰਨਾ। ਹੂੰ 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 ਤੇ ਉੱਥੇ ਫਿਰ ਆਹੀ ਜਿਹੜੀ ਥਿਨ ਫਿਲਮ ਦੀ ਗੱਲ ਕੀਤੀ ਸੀ ਉਹ ਕਾਫੀ ਲੰਬੇ ਸਮੇਂ ਤੋਂ ਯੂਜ਼ ਹੋ ਰਹੀ ਆ। ਪਰ ਠੀਕ। ਅਮਰੀਕਾ 'ਚ ਉਹਦੇ ਮੁਕਾਬਲੇ ਸਟੈਂਡਰਡਸ ਥੋੜੇ ਜਿਹੇ ਬੈਟਰ ਨੇ ਕਿਉਂਕਿ ਥਿਕਨੈਸ ਹੈ ਜਿਹੜੀ ਪਲਾਸਟਿਕ ਫਿਲਮ ਦੀ ਅਮਰੀਕਾ ਦੇ ਵਿੱਚ ਥੋੜੀ ਜ਼ਿਆਦਾ ਗਈ ਚਾਈਨਾ ਦੇ ਜ਼ਿਆਦਾ। ਮੁਕਾਬਲੇ। ਤਾਂ ਉਹਨੂੰ ਹੂੰ ਰਿਟਰੀਵ ਕਰਨਾ, ਉਹਨੂੰ ਕੱਢਣਾ ਸੌਖਾ, ਉਹਦੀ ਵੀਰ ਐਂਡ ਟੀਅਰ ਹੁੰਦੀ ਆ, ਪਰ ਇਹ ਨਹੀਂ ਵੀ ਕਿ ਪੂਰੀ ਉਹ ਖਪਦੀ ਹੋਈ। ਆਪਣੀ ਗੱਲਬਾਤ 'ਚ ਤੁਹਾਡੀ ਗੱਲਬਾਤ 'ਚ ਮੈਨੂੰ ਇਹ ਜ਼ਿਆਦਾ ਲੱਗਦਾ ਵੀ ਰਿਟਰੀਵਲ ਹੀ ਇਸ ਟਾਈਮ ਸਭ ਤੋਂ ਵੱਡਾ ਚੈਲੰਜ ਆ। ਬਿਲਕੁਲ, ਹਾਂਜੀ, ਉਹ ਰਿਟਰੀਵਲ ਤੇ ਰੀਸਾਈਕਲਿੰਗ ਰੀਸਾਈਕਲਿੰਗ ਵੱਲ ਵੀ ਕੁਝ ਕੁ ਹੁਣ ਪ੍ਰੋਗਰਾਮ ਐਫਰਟਸ ਲਾ ਰਹੇ ਨੇ ਵੀ ਇਹਨੂੰ ਕਿਵੇਂ ਸਹੀ ਤਰੀਕੇ ਨਾਲ ਕਲੀਨ ਕੀਤਾ ਜਾਵੇ ਤੇ ਫਾਰਮਰਸ ਤੋਂ ਕਲੈਕਟ ਕਰਨ ਦੀ ਵੀ ਵੱਡੀ ਸਮੱਸਿਆ ਕਿਉਂਕਿ ਜੇ ਫਾਰਮਰ ਨੂੰ ਉਹਦੀ ਟਿਪਿੰਗ ਫੀਸ ਦੇਣੀ ਪੈਂਦੀ ਆ ਤੋਂ ਡਿਸਪੋਜ਼ ਕਰਨ ਦੀ ਤਾਂ ਉਹ ਇੱਕ ਕਹਿੰਦਾ ਐਡਡ ਰਹਿਣ ਕਾਸਟ ਦੋ ਹੋ ਜਾਂਦੀ ਪਿਆ ਸਾਈਡ ਤੇ, ਉਹ ਫਿਰ ਕਹਿੰਦੇ ਉਹ ਰਹਿਣ ਇੱਕ ਦੋ। ਐਡਡ ਕਾਸਟ ਹੋ ਜਾਂਦੀ ਆ, ਉਹ ਅਫੋਰਡ ਨਹੀਂ ਕਰ ਸਕਦੇ। ਤਾਂ ਫਿਰ ਇਹ ਰਿਟਰੀਵਲ ਤੇ ਰੀਸਾਈਕਲਿੰਗ ਕੋਈ ਪ੍ਰੋਗਰਾਮ ਬਣਾ ਰਹੇ ਨੇ ਇੱਥੇ, ਕੋਈ ਸਬਸਿਡੀ ਜਾਂ ਕੋਈ ਇਹਦੇ ਲਈ ਵੀ ਹਾਂ ਵੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵੀ ਹਾਂ ਤੁਹਾਨੂੰ ਆਹ ਦੇਵਾਂਗੇ ਇਹਦੇ ਬਦਲੇ ਤੁਸੀਂ ਆਹ ਫੜਾ ਜਾਓ ਸਾਨੂੰ? ਹਾਂਜੀ, ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਪ੍ਰੋਗਰਾਮਸ ਹੈਗੇ ਨੇ ਇਹਦੇ ਵੀ ਅੱਛਾ। ਕਲੈਕਟ ਕਰਨ ਦੇ, ਡ੍ਰਿਪ ਟੇਪ ਕਲੈਕਟ ਕਰਨ ਦੇ ਜਾਂ ਫਿਰ ਪਲਾਸਟਿਕ ਮਲਚ ਕਲੈਕਟ ਕਰਨ ਦੇ, ਪਰ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨਸ ਹੈਗੀਆਂ। ਠੀਕ ਹੈ। ਖਾਸ ਕਰਕੇ ਜੇ ਆਪਾਂ ਸਮਾਲ ਫਾਰਮਸ ਦਾ ਦੇਖੀਏ ਤਾਂ ਸਮਾਲ ਫਾਰਮ ਦੀ ਜਿਹੜੀ ਅਮਾਊਂਟ ਆ ਉਹ ਇੰਨੀ ਨਹੀਂ ਹੁੰਦੀ। ਤਾਂ ਮੈਂ ਪਿੱਛੇ ਜੇ ਕੋਈ ਪ੍ਰੋਗਰਾਮ ਚੈੱਕ ਕਰ ਰਿਹਾ ਸੀ, ਕਾਫੀ ਪ੍ਰੋਗਰਾਮਸ ਇਦਾਂ ਦੇ ਸੀ ਵੀ ਜਿਨ੍ਹਾਂ ਦੀ ਉਹ ਮਿਨੀਮਮ ਰਿਕੁਆਇਰਮੈਂਟ ਆ ਵੀ ਜੇ ਤੁਸੀਂ ਇੰਨੀ ਅਮਾਊਂਟ ਘੱਟੋ ਘੱਟ ਹੋਣੀ ਚਾਹੀਦੀ ਆ। ਅੱਛਾ। ਤੇ ਉਹ ਜਿਹੜੀ ਮਿਨੀਮਮ ਰਿਕੁਆਇਰਮੈਂਟ ਮੀਟ ਕਰਨਾ ਉਹ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਸਮਾਲ ਫਾਰਮਸ ਲਈ। ਜੀ ਜੀ ਜੀ। ਤੇ ਮਨਪ੍ਰੀਤ ਸਿੰਘ, ਹੁਣ ਆਪਾਂ ਇਹਨਾਂ ਬਦਲਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ ਵੀ ਬਾਇਓ ਡੀਗ੍ਰੇਡੇਬਲ ਜਾਂ ਜਿਹੜੇ ਕੰਪੋਸਟੇਬਲ ਇਹ ਮਲਚਾਂ ਕੀ ਇਹਦੇ ਬਦਲ ਹੈਗੇ ਆ ਜਿਹਦੇ ਨਾਲ ਮੋਇਸਚਰ, ਟੈਂਪਰੇਚਰ, ਜਿਹੜਾ ਗਰੋਇੰਗ ਸੀਜ਼ਨ ਦਾ, ਟੌਪ ਸੋਇਲ ਕੁਆਲਿਟੀ, ਫੂਡ ਸੇਫਟੀ, ਇਹ ਸਾਰੀਆਂ ਚੀਜ਼ਾਂ ਵੀ ਉਹ ਆਪਾਂ ਨੂੰ ਮਿਲ ਸਕਣ, ਇਹਦੇ ਬਦਲ ਦੇ ਵਜੋਂ ਤੇ ਪਲਾਸਟਿਕਸ ਦਾ ਖਤਰਾ ਘਟੇ? ਹਾਂਜੀ, ਕਈ ਚੀਜ਼ਾਂ ਆਪਣੇ ਕੋਲ ਸ਼ੁਰੂ ਤੋਂ ਹੀ ਕਾਫੀ ਟਾਈਮ ਤੋਂ ਹੈਗੀਆਂ ਨੇ, ਜਿੱਦਾਂ ਪਰਾਲੀ ਹੋ ਗਈ, ਸਟ੍ਰॉ ਮਲਚ ਹੋ ਗਈ ਹੈ ਨਾ। ਫਿਰ ਕਈ ਕਿਸਾਨ ਕੰਪੋਸਟ ਵੀ ਕਾਫੀ ਯੂਜ਼ ਕਰਦੇ ਆ, ਕੰਪੋਸਟ ਦੀ ਪਰਤ ਬਣਾ ਦਿੰਦੇ ਆ। ਅੱਛਾ। ਤੇ ਉਹ ਵੀ ਕਿਸੇ ਹੱਦ ਤੱਕ ਮੋਇਸਚਰ ਨੂੰ ਪ੍ਰੀਜ਼ਰਵ ਕਰਕੇ ਰੱਖ ਲੈਂਦੀ ਆ ਜਾਂ ਨਦੀਨਾਂ ਨੂੰ ਵੀ ਕੰਟਰੋਲ ਕਰਦੀ ਆ। ਤੇ ਵੁੱਡ ਚਿਪਸ ਹੋ ਗਏ, ਵੁੱਡ ਚਿਪ ਮਲਚ ਹੋ ਗਈ ਹੈ ਨਾ, ਤੇ ਫਿਰ ਪੇਪਰ ਮਲਚਸ ਹੋ ਗਈਆਂ। ਤਾਂ ਇਹ ਅਲਟਰਨੇਟਿਵ ਤਾਂ ਮਤਲਬ ਸ਼ੁਰੂ ਤੋਂ ਹੀ ਨੇ, ਕਾਫੀ ਲੰਬੇ ਸਮੇਂ ਤੋਂ ਹੈਗੇ ਨੇ, ਪਰ ਸਵਾਲ ਇਹ ਆ ਵੀ ਕੀ ਇਹ ਉਨੇ ਫਾਇਦੇ ਜਾਂ ਉਹਨਾਂ ਇਫੈਕਟਿਵਲੀ ਵੀਡਸ ਨੂੰ ਕੰਟਰੋਲ ਕਰ ਸਕਦੇ ਆ? ਰਿਟਰਨ ਔਨ ਇਨਵੈਸਟਮੈਂਟ ਕੀ ਹੈ ਇਹਦੀ? ਵੀ ਉਹਨਾਂ ਮੋਇਸਚਰ ਪ੍ਰੀਜ਼ਰਵ ਕਰ ਸਕਦੇ ਆ, ਕਾਸਟ ਇਫੈਕਟਿਵ ਨੇ, ਤੇ ਖਾਸ ਕਰਕੇ ਜਿਹੜੀ ਆਰਗੈਨਿਕ ਮਲਚ ਆ ਵੀ ਕੋਈ ਉਹ ਡਿਜ਼ੀਜ਼ ਤਾਂ ਨਹੀਂ ਲੈ ਕੇ ਆਉਂਦੀ ਬਾਹਰੋਂ, ਤੇ ਉਹਨੂੰ ਹੈਂਡਲਿੰਗ ਕਰਨੀ ਕਿੰਨੀ ਸੌਖੀ ਆ। ਪਲਾਸਟਿਕ ਮਲਚ ਖੇਤ ਦੇ ਵਿੱਚ ਵਿਛਾਉਣੀ ਈਜ਼ੀ ਆ, ਉਹਦੀ ਹੈਂਡਲਿੰਗ ਈਜ਼ੀ ਆ, ਟਰਾਂਸਪੋਰਟ ਕਰਨਾ ਈਜ਼ੀ ਆ ਉਹਨੂੰ। ਤਾਂ ਇਹ ਸਵਾਲ ਸ਼ੁਰੂ ਤੋਂ ਰਹਿੰਦੇ ਆ ਵੀ ਇਹ ਕੀ ਉਹਨੇ ਇਫੈਕਟਿਵ ਹੋ ਸਕਦੇ ਆ। ਮਤਲਬ ਸ਼ਾਰਟ ਆਨਸਰ ਤਾਂ ਇਹ ਆ ਵੀ ਨਹੀਂ, ਉਹਦੇ ਜਿੰਨੇ ਇਫੈਕਟਿਵ ਨਹੀਂ ਜਿਹੜੀਆਂ ਚੀਜ਼ਾਂ 3-4 ਚੀਜ਼ਾਂ ਦੀ ਆਪਾਂ ਗੱਲ ਕੀਤੀ ਆ, ਤਾਂ ਹੀ ਤਾਂ ਪਲਾਸਟਿਕ ਹਜੇ ਤੱਕ ਵਰਤ ਹੁੰਦੀ ਆ, ਤਾਂ ਨਹੀਂ ਹੈਗੇ ਹੀ ਪਲਾਸਟਿਕ ਵਰਤੀ ਜਾਂਦੀ ਆ। ਪਰ ਫਿਰ ਵੀ ਇਹ ਕਿਸੇ ਨਾ ਕਿਸੇ ਹੱਦ ਤੱਕ ਤਾਂ ਫਿਰ ਵੀ ਫਾਇਦਾ ਹੁੰਦਾ। ਤੇ ਉਸ ਤੋਂ ਬਿਨਾਂ ਇੱਕ ਹੋਰ ਚੀਜ਼ ਤੇ ਕਾਫੀ ਪਿਛਲੇ ਸਮੇਂ ਤੋਂ ਕੰਮ ਹੋ ਰਿਹਾ, ਉਹਨੂੰ ਕਹਿੰਦੇ ਬਾਇਓਡੀਗ੍ਰੇਡੇਬਲ ਪਲਾਸਟਿਕ ਮਲਚ। ਅੱਛਾ। ਜਿੱਦਾਂ ਤੁਸੀਂ ਦੇਖੀ ਹੋਣੀ ਵੀ ਗਰੋਸਰੀ ਸਟੋਰ ਦੇ ਵਿੱਚ ਕੰਪੋਸਟੇਬਲ
ਲਿਫਾਫੇ ਹੁੰਦੇ ਹਨ, ਬੈਗ ਜਿਹੜੇ ਪੈਕੇਜਿੰਗ ਹੁੰਦੇ, ਹੁੰਦੀ ਆ, ਹਾਂ। ਤਾਂ ਉਦਾਂ ਦਾ ਹੀ ਕਨਸੈਪਟ ਹੈ ਵੀ ਬਾਇਓਡੀਗ੍ਰੇਡੇਬਲ। ਐਗਜ਼ੈਕਟਲੀ ਸੇਮ ਚੀਜ਼ ਨਹੀਂ ਹੈਗੀ, ਪਰ ਉਦਾਂ ਦਾ ਹੀ ਕਨਸੈਪਟ ਆ ਬਾਇਓਡੀਗ੍ਰੇਡੇਬਲ ਪਲਾਸਟਿਕ ਮਲਚ। ਅੱਛਾ, ਇਹ ਦੋਨੋਂ ਆਪਸ ਦੇ ਵਿੱਚ ਬੜੇ ਵਿਰੋਧੀ ਭਾਸ ਵਾਲੇ ਸ਼ਬਦ ਆ, ਬਾਇਓਡੀਗ੍ਰੇਡੇਬਲ ਤੇ ਪਲਾਸਟਿਕ। ਇਹ ਬੰਦੇ ਨੂੰ ਮੰਨਣ 'ਚ ਨਹੀਂ ਆਉਂਦਾ ਯਾਰ, ਪਲਾਸਟਿਕ ਬਾਇਓਡੀਗ੍ਰੇਡੇਬਲ ਕਿੱਦਾਂ ਹੋਊ। ਹਾਂਜੀ ਬਿਲਕੁਲ, ਕਿਉਂਕਿ ਪਲਾਸਟਿਕ ਤਾਂ ਐਂ ਲੱਗਦਾ ਵੀ ਇਹ ਸਿੰਥੈਟਿਕ ਜਾਂ ਕੋਈ ਮਟੀਰੀਅਲ ਆ, ਵੀ ਇਹ ਬਾਇਓਡੀਗ੍ਰੇਡ ਕਿਵੇਂ ਹੋ ਸਕਦਾ, ਨੈਚੁਰਲ ਮਟੀਰੀਅਲ ਨਹੀਂ ਹੈਗਾ। ਤੇ ਤੁਹਾਡਾ ਸਵਾਲ ਬਿਲਕੁਲ ਸਹੀ ਹੈ। ਇਹ ਸਵਾਲ ਉਠਾਇਆ ਵੀ ਜਾਂਦਾ ਵੀ ਇਹ ਜਿਹੜਾ ਬਾਇਓਡੀਗ੍ਰੇਡੇਬਲ ਪਲਾਸਟਿਕ ਮਲਚਸ ਨੇ, ਇਹ 100% ਬਾਇਓ ਬੇਸਡ ਅੱਜ ਦੇ ਸਮੇਂ 'ਚ ਜਿਹੜੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਆ, ਇਹ 100% ਬਾਇਓ ਬੇਸਡ ਨਹੀਂ ਹੈਗੀਆਂ। ਅੱਛਾ, ਕਹਿਣ ਦਾ ਭਾਵ ਵੀ 100% ਉਹ ਨੈਚੁਰਲ ਜਾਂ ਲਿਵਿੰਗ ਮਟੀਰੀਅਲ ਤੋਂ ਨਹੀਂ ਬਣੀਆਂ। ਉਹਦੇ ਵਿੱਚ ਕੁਝ ਕੁ ਸਿੰਥੈਟਿਕ ਪ੍ਰੋਸੈਸ ਨਾਲ ਜਿਹੜੇ ਪੋਲੀਮਰਸ ਆ ਉਹ ਵੀ ਪਾਏ ਗਏ ਆ, ਤਾਂ ਕਿ ਉਹਨੂੰ ਜਿਹੜੀ ਉਹ ਇਲਾਸਟੀਸਿਟੀ ਆ ਪਲਾਸਟਿਕ ਵਾਲੀ, ਉਦਾਂ ਦੀਆਂ ਸਟਰੈਂਥ ਜਿਹੜੀ ਉਹ ਮਿਲ ਸਕੇ, ਇਲਾਸਟੀਸਿਟੀ ਮਿਲ ਸਕੇ। ਪਰ 100% ਬਾਇਓ ਬੇਸਡ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ 100% ਬਾਇਓਡੀਗ੍ਰੇਡੇਬਲ ਵੀ ਹੈ ਨਹੀਂ, ਕਿਉਂਕਿ ਜਿਹੜੇ ਸਿੰਥੈਟਿਕ ਪ੍ਰੋਸੈਸ ਨਾਲ ਜਿਹੜੇ ਪੋਲੀਮਰ ਬਣਦੇ ਆ, ਉਹ ਵੀ ਨੈਚੁਰਲ ਤਰੀਕੇ ਨਾਲ ਡੀਗ੍ਰੇਡ ਹੋ ਸਕਦੇ ਆ। ਓਕੇ, ਠੀਕ ਆ। ਤਾਂ ਜਿਹੜੇ ਇਹਨਾਂ 'ਚ ਪੋਲੀਮਰ ਪਾਏ ਜਾਂਦੇ ਆ, ਉਹਨਾਂ ਦਾ ਉਹ ਫਿਰ ਵੀ ਜਿਹੜੇ ਮਾਈਕਰੋ ਆਰਗੈਨਿਜ਼ਮ ਆ, ਉਹਨਾਂ ਨੇ ਉਹ ਡੀਗ੍ਰੇਡ ਕਰ ਦੇਣੇ ਆ। ਓਕੇ, ਠੀਕ ਹੈ। ਮਤਲਬ ਕਨਸੈਪਟ ਬਾਇਓਡੀਗ੍ਰੇਡੇਬਲ ਮਲਚ ਦਾ ਇਹ ਆ ਵੀ ਤੁਸੀਂ ਦੇਖਣ ਨੂੰ ਉਹ ਬਿਲਕੁਲ ਪਲਾਸਟਿਕ ਮਲਚ ਜਿਹੜੀ ਰੈਗੂਲਰ ਵਰਗੀ ਲੱਗਦੀ ਹੈ, ਥੋੜੀ ਜੀ ਘੱਟ ਇਲਾਸਟਿਕ ਹੋ ਸਕਦੀ ਆ, ਸਟਰੈਂਥ ਥੋੜੀ ਜੀ ਰੈਗੂਲਰ ਪਲਾਸਟਿਕ ਤੋਂ ਘੱਟ ਹੋ ਸਕਦੀ ਆ, ਪਰ ਤੁਸੀਂ ਉਦਾਂ ਹੀ ਜਿੱਦਾਂ ਪਲਾਸਟਿਕ ਮਲਚ ਨੂੰ ਹੈਂਡਲ ਕਰਦੇ ਹੋ, ਉਦਾਂ ਹੀ ਇਹਨੂੰ ਹੈਂਡਲ ਕਰਦੇ ਹੋ, ਸੇਮ ਤਰੀਕੇ ਨਾਲ ਵਿਛਾਈ ਜਾਂਦੀ ਆ। ਪਰ ਸੀਜ਼ਨ ਐਂਡ ਤੇ ਇਹਨੂੰ ਬਾਹਰ ਕੱਢਣ ਦੀ ਲੋੜ ਨਹੀਂ ਪੈਂਦੀ, ਵਿੱਚ ਹੀ ਵਾਹ ਦੋ, ਵਿੱਚ ਹੀ ਵਾਹ ਦਿੰਦੇ ਹੋ, ਤੇ ਉਹਨੂੰ ਹੌਲੀ ਹੌਲੀ ਫਿਰ ਜਿਹੜੇ ਸੂਖਮ ਜੀਵ ਆ ਮਿੱਟੀ ਦੇ ਵਿੱਚ, ਉਹਨੂੰ 2-3 ਸਾਲਾਂ ਦੇ ਵਿੱਚ ਖਤਮ ਕਰ ਦਿੰਦੇ ਆ। ਅੱਛਾ, ਠੀਕ ਹੈ। ਓਕੇ, ਇਹ ਸੀਜ਼ਨ ਕਿੰਨਾ ਕੁ ਕੱਢਦੀ ਹੈ, ਕਿੰਨੇ ਮਹੀਨੇ ਰਹਿ ਸਕਦੀ ਹੈ ਬਾਹਰ? ਹਾਂਜੀ, ਇਹ ਵੀ ਥਿਕਨੈਸ ਤੇ ਡਿਪੈਂਡ ਕਰਦਾ। ਤੇ ਤੁਹਾਨੂੰ ਜਦੋਂ ਬਾਇਓਡੀਗ੍ਰੇਡੇਬਲ ਮਲਚ ਜੇ ਤੁਸੀਂ ਮਤਲਬ ਆਪਣੇ ਖੇਤ ਦੇ ਵਿੱਚ ਜਾਂ ਇਹਨੂੰ ਅਪਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਹਾਡੀ ਕ੍ਰੌਪ ਦੇ ਗਰੋਇੰਗ ਪੀਰੀਅਡ ਦੇ ਹਿਸਾਬ ਨਾਲ ਉਹਨੂੰ ਮੈਚ ਕਰਨਾ ਪਊਗਾ। ਯੂਜਲੀ ਇਹਦਾ ਕੀ ਆ, ਲਾਈਫ ਸਪੈਨ ਕੀ ਹੈ ਇਹਦਾ? ਜੇ ਤੁਸੀਂ ਫਰਜ਼ ਕਰ ਲਓ ਤੁਸੀਂ ਸਟ੍ਰਾਬੇਰੀ ਗਰੋ ਕਰ ਰਹੇ ਹੋ, ਤਾਂ ਸਟ੍ਰਾਬੇਰੀ ਦਾ ਗਰੋਇੰਗ ਸੀਜ਼ਨ ਥੋੜਾ ਜਿਹਾ ਲੰਬਾ ਹੈਗਾ। ਜਿਹੜੀ ਐਨੂਅਲ ਸਟ੍ਰਾਬੇਰੀ ਵੀ ਆ, ਉਹਦਾ 8-9 ਮਹੀਨੇ ਸਾਈਕਲ ਚੱਲਦਾ, ਤਾਂ ਉਹਦੇ ਵਾਸਤੇ ਫਿਰ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਥਿਕ ਬਾਇਓਡੀਗ੍ਰੇਡੇਬਲ ਮਲਚ ਚਾਹੀਦੀ ਆ। ਓਕੇ, ਮੈਂ ਕੁਝ ਕਿਤੇ ਟੈਸਟ ਕਰ ਰਿਹਾ, ਉਹ ਹੈਗੀ ਆ 0.9 ਮਿਲ ਜਾਂ 1 ਮਿਲ ਤੱਕ ਵੀ ਤੁਸੀਂ ਵਰਤ ਸਕਦੇ ਹੋ। ਜੇ ਤੁਸੀਂ ਫਰਜ਼ ਕਰ ਲਓ ਕੋਈ 3-4 ਮਹੀਨੇ ਦੀ ਵੈਜੀਟੇਬਲ ਕ੍ਰੌਪ ਗਰੋ ਕਰ ਰਹੇ ਹੋ, ਤਾਂ ਫਿਰ ਜਿਹੜੀ ਪਤਲੀ ਆ ਬਾਇਓਡੀਗ੍ਰੇਡੇਬਲ ਮਲਚ ਉਹ ਵੀ ਵਰਤ ਸਕਦੇ ਹੋ। ਕਿੰਨਾ ਪ੍ਰਾਈਸ ਦਾ ਫਰਕ ਹੈ? 0.6 ਮਿਲ, 0.5 ਮਿਲ, ਠੀਕ ਆ। ਤਾਂ ਫਿਰ ਮਤਲਬ ਕਹਿਣ ਦਾ ਭਾਵ ਇਹੀ ਹੈ ਵੀ ਤੁਹਾਨੂੰ ਕ੍ਰੌਪ ਦੇ ਹਿਸਾਬ ਨਾਲ ਉਹਦੀ ਥਿਕਨੈਸ ਮੈਚ ਕਰਨੀ ਪੈਂਦੀ ਹੈ। ਜੇ ਕਿੰਨਾ ਫਰਕ ਆ ਰੈਗੂਲਰ ਜਿਹੜੀ ਪਲਾਸਟਿਕ ਆ ਉਹਦੇ ਨਾਲੋਂ, ਇਹਦਾ ਪ੍ਰਾਈਸ ਦਾ? ਦੂਣਾ ਆ, ਡੇਢਾ ਆ, ਤੀਣਾ ਆ, ਕਿੰਨਾ ਕੁ ਫਰਕ ਆ ਇਹਦਾ ਪ੍ਰਾਈਸ ਦਾ? 1.5 ਤੋਂ 2 ਗੁਣਾ। 1.5 ਤੋਂ 2 ਗੁਣਾ ਅੱਜ ਦੇ ਸਮੇਂ 'ਚ 1.5 ਤੋਂ 2 ਗੁਣਾ, 2.5 ਗੁਣਾ ਅੱਡ ਪ੍ਰੋਡਕਟਸ ਤੇ ਡਿਪੈਂਡ ਕਰਦਾ, ਕਿਉਂਕਿ ਅੱਡ ਮੈਨੂਫੈਕਚਰਰ ਦੇ ਅੱਡ ਪ੍ਰੋਡਕਟਸ ਨੇ। ਠੀਕ ਹੈ। ਤੇ ਬਾਕੀ ਉਹਦੀ ਕਿੰਨਾ ਕੁ ਤੁਸੀਂ ਅਮਾਊਂਟ ਬਾਏ ਕਰਦੇ ਹੋ, ਸ਼ਿਪਿੰਗ ਕਾਸਟ ਕਿੰਨੀ ਕੁ, ਤਾਂ ਉਹਦੇ ਹਿਸਾਬ ਨਾਲ 1.5 ਤੋਂ 2 ਗੁਣਾ ਤੱਕ ਇਹਦਾ ਪ੍ਰਾਈਸ ਆ। ਅੱਛਾ, ਅਕਸਰ ਕਈ ਵਾਰੀ ਕਿਸੇ ਨਾ ਕਿਸੇ ਜਿਹੜੇ ਸਾਇੰਟੀਫਿਕ ਪੇਪਰਸ ਦੇ ਵਿੱਚ ਆ ਜਾਂਦਾ ਵੀ ਬੈਕਟੀਰੀਆ ਈਟਿੰਗ ਪਲਾਸਟਿਕ ਆ ਗਿਆ ਜੀ, ਉਹ ਪਲਾਸਟਿਕ ਨੂੰ ਖਾਂਦਾ ਆ ਤੇ ਉਹ ਕੁਛ ਨਾ ਕੁਛ ਵਧੀਆ ਤੱਤ ਜਿਹੜਾ ਉਹਦਾ ਬਣਾ ਦਿੰਦਾ। ਕੀ ਉਹ ਬਾਇਓਡੀਗ੍ਰੇਡੇਬਲ ਪਲਾਸਟਿਕ ਦੀ ਗੱਲ ਹੋ ਰਹੀ ਹੁੰਦੀ ਆ ਉੱਥੇ ਜ਼ਿਆਦਾਤਰ? ਐਗਜ਼ੈਕਟਲੀ ਮੈਨੂੰ ਪਤਾ ਨਹੀਂ ਵੀ ਕਿ ਜਿਹੜੀ ਆਹ ਕੰਟੈਕਸਟ ਦੇ ਵਿੱਚ ਮਤਲਬ ਕਿਹਦੀ ਗੱਲ ਹੋ ਰਹੀ ਹੈ, ਪਰ ਜਿਹੜਾ ਪਲਾਸਟਿਕ ਆ ਉਹ ਮੇਰੇ ਖਿਆਲ ਤੁਸੀਂ ਜੈਨੇਟਿਕਲੀ ਮੋਡੀਫਾਈਡ ਜਿਹੜੇ ਬੈਕਟੀਰੀਆਜ਼ ਹਾਂਜੀ ਜਿਹੜੇ ਪਲਾਸਟਿਕ ਨੂੰ ਡੀਗ੍ਰੇਡ ਕਰ ਸਕਦੇ ਆ, ਕੁਝ ਇਦਾਂ ਦਾ ਵੀ ਮਤਲਬ ਦਾ ਕੰਮ ਚੱਲ ਰਿਹਾ ਹੈ। ਹਾਂ, ਉਹ ਡਿਫਰੈਂਟ ਸਟੋਰੀ ਆ। ਠੀਕ ਹੈ। ਪਰ ਜਿਹੜਾ ਰੈਗੂਲਰ ਪਲਾਸਟਿਕ ਆ
ਉਹ ਆਪਾਂ ਨੂੰ ਪਤਾ ਵੀ ਮਿੱਟੀ ਦੇ ਵਿੱਚ ਉਹ 100 ਸਾਲ ਤੱਕ ਗਲਦਾ ਨਹੀਂ, ਉਹ ਗੱਲ ਦਾ ਨਹੀਂ। ਉਹ ਉੱਥੇ ਹੀ ਰਹਿਣਾ, ਉਹ ਮਾਈਕਰੋ ਪਲਾਸਟਿਕ ਬਣ ਜਾਣੇ ਆ, ਛੋਟੇ ਛੋਟੇ ਫਰੈਗਮੈਂਟ ਬਣੀ ਜਾਣੇ ਆ। ਹੂੰ ਪਰ ਜਿਹੜਾ ਪੋਲੀਥਾਈਲੀਨ ਆ ਹੂੰ ਉਹ ਨਹੀਂ ਗਲਦਾ। ਪਰ ਇਹਦੇ ਚ ਬੈਕਟੀਰੀਆ ਜਾਂ ਹੋਰ ਸੂਖਮ ਜੀਵ ਨੇ, ਹੂੰ ਬਾਇਓਡੀਗ੍ਰੇਡੇਬਲ ਮਲਚ ਨੂੰ ਖਤਮ ਕਰ ਸਕਦੇ ਆ। ਰੈਗੂਲਰ ਜਿਹੜੇ ਨੈਚੁਰਲੀ ਅਕਰਿੰਗ ਨੇ ਉਹੀ ਖਾ ਜਾਂਦੇ ਇਹਨੂੰ। ਨੈਚੁਰਲੀ ਅਕਰਿੰਗ ਜਿਹੜੇ ਆਰਗੇਨਿਜ਼ਮ ਜਾਂ ਜੀਵ ਨੇ ਮਿੱਟੀ ਦੇ ਵਿੱਚ, ਉਹ ਇਹਨੂੰ ਖਤਮ ਕਰ ਦਿੰਦੇ ਆ ਤੇ ਉਹਦਾ ਕਾਰਬਨ ਡਾਈਆਕਸਾਈਡ ਜਾਂ ਉਹ ਆਪਦਾ ਬਾਇਓਮਾਸ ਉਹਨਾਂ ਦਾ ਬਣ ਜਾਂਦਾ। ਅੱਛਾ, ਜਿੱਦਾਂ ਤੁਸੀਂ ਕਿਹਾ ਵੀ 2-3 ਸਾਲ ਲੱਗ ਜਾਂਦੇ ਆ ਪੂਰੀ ਤਰ੍ਹਾਂ ਉਹਨੂੰ ਖਤਮ ਹੋਣ ਦੇ ਲਈ, ਹੁਣ ਹਰ ਸੀਜ਼ਨ ਦੇ ਵਿੱਚ ਤੁਸੀਂ ਉਹ ਜੇ ਬਾਇਓਡੀਗ੍ਰੇਡੇਬਲ ਮਲਚ ਤੁਸੀਂ ਯੂਜ਼ ਕਰ ਰਹੇ ਆ, ਪਲਾਸਟਿਕ ਮਲਚ ਉਹ ਜਿਹੜੀ, ਤਾਂ ਉਹ ਜੇ ਉਹਨੂੰ ਹਰ ਵਾਰੀ 2-3 ਸਾਲ ਲੱਗਦੇ ਆ ਤਾਂ ਉਹ ਫਿਰ ਕਾਫੀ ਜ਼ਿਆਦਾ ਇਕੱਠੀ ਹੋ ਜੂਗੀ ਇਵੈਂਚੁਅਲੀ, ਤਾਂ ਸੋਇਲ ਦੀ ਹੈਲਥ ਤੇ ਬੈਡ ਇਫੈਕਟ ਹੀ ਰਹੂਗਾ। ਜਾਂ ਕਿੱਦਾਂ ਤੁਹਾਡੇ ਟਰਾਇਲਸ ਦੇ ਵਿੱਚ ਕੀ ਇਹਦੇ ਰਿਜ਼ਲਟ ਆਏ ਆ? ਹਾਂਜੀ, ਤੁਹਾਡਾ ਸਵਾਲ ਬਹੁਤ ਜੈਨੂਇਨ ਆ। ਫਾਰਮਰਸ ਦੀ ਇਹ ਵੀ ਇੱਕ ਜਿਹੜੇ ਫਾਰਮਰਸ ਨੂੰ ਇਹਦੇ ਬਾਰੇ ਪਤਾ, ਉਹਨਾਂ ਦਾ ਵੀ ਇੱਕ ਕੰਸਰਨ ਰਹਿੰਦਾ ਵੀ, ਕਿਉਂਕਿ ਤੁਸੀਂ ਹਰੇਕ ਸਾਲ ਜੇ ਤੁਸੀਂ ਯੂਜ਼ ਕਰਦੇ ਹੋ ਜਾਂ ਸਾਲ 'ਚ 2 ਵਾਰੀ ਯੂਜ਼ ਕਰਦੇ ਹੋ, ਜਿੱਥੇ ਇੰਟੈਂਸਿਵ ਫਾਰਮਿੰਗ ਆ, ਤੁਸੀਂ ਕ੍ਰੌਪ ਰੋਟੇਸ਼ਨ ਵੀ ਕਰਦੇ ਹੋ ਨਾ, ਤੇ ਫਿਰ ਜਦੋਂ ਤੁਸੀਂ ਵਾਰੀ ਇਹਨੂੰ ਵਰਤੀ ਜਾਓਗੇ ਤਾਂ ਡੀਗ੍ਰੇਡੇਸ਼ਨ ਦਾ ਪ੍ਰੋਸੈਸ ਆ ਉਹਦਾ ਸਲੋ ਚੱਲਣਾ। 1-2 ਸਾਲਾਂ 'ਚ ਜਾਂ ਉਹਦੇ ਵੀ ਸਟੈਂਡਰਡਸ ਨੇ, ਮਤਲਬ ਕਿੰਨੇ ਸਮੇਂ ਦੇ ਵਿੱਚ ਉਹ ਡੀਗ੍ਰੇਡ ਹੋਊਗੀ। ਤਾਂ ਜਿਹੜਾ ਉਹ ਟੈਂਪਰੇਰੀ ਮਾਈਕਰੋ ਪਲਾਸਟਿਕ ਜਾਂ ਟੈਂਪਰੇਰੀ ਫਰੈਗਮੈਂਟ ਹੋ ਗਏ ਬਾਇਓਡੀਗ੍ਰੇਡੇਬਲ ਪਲਾਸਟਿਕ ਦੇ, ਵੀ ਉਹਨਾਂ ਦਾ ਸੋਇਲ ਦੀ, ਮਿੱਟੀ ਦੀ ਸਿਹਤ ਤੇ ਜਾਂ ਤੁਹਾਡੀ ਅਗਲੀ ਕ੍ਰੌਪ ਤੇ ਕੀ ਅਸਰ ਪੈ ਸਕਦਾ। ਸੈਂਟਰਲ ਵੈਲੀ ਦੇ ਵਿੱਚ ਬਾਇਓਡੀਗ੍ਰੇਡੇਬਲ ਮਲਚ ਦੇ ਕੋਈ ਖਾਸ ਟਰਾਇਲ ਨਹੀਂ ਹੋਏ ਹਜੇ ਤੱਕ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਕੈਲੀਫੋਰਨੀਆ ਸੈਂਟਰਲ ਕੋਸਟ ਜਾਂ ਹੋਰ ਯੂਨਾਈਟਿਡ ਸਟੇਟਸ ਦੇ ਵਿੱਚ ਕਾਫੀ ਜਗ੍ਹਾ ਤੇ ਇਹਦੇ ਟਰਾਇਲਸ ਹੋਏ ਆ। ਅੱਛਾ, ਹੁਣ ਤੱਕ ਦੇ ਜਿੰਨੇ ਕਿ ਟਰਾਇਲ ਹੋਏ ਉਹਨਾਂ 'ਚ ਇਹ ਦੇਖਿਆ ਗਿਆ ਵੀ ਜਿੰਨਾ ਕਿ ਈਲਡ ਪਲਾਸਟਿਕ ਮਲਚ ਦੇ ਵਿੱਚ ਆਉਂਦਾ, ਉਹਨਾਂ ਕੀ ਈਲਡ ਬਾਇਓਡੀਗ੍ਰੇਡੇਬਲ ਮਲਚ ਦੇ ਵਿੱਚ ਵੀ ਮਿਲ ਜਾਂਦਾ। ਅੱਛਾ, ਹਾਂਜੀ, ਪਰ ਇਹਦੇ ਵਿੱਚ ਹੋਰ ਰਿਸਰਚ ਦੀ ਲੋੜ ਹੈਗੀ ਆ ਅੱਡ ਰੀਜਨ ਦੇ ਵਿੱਚ, ਕਿਉਂਕਿ ਹਰੇਕ ਰੀਜਨ ਦੇ ਵਿੱਚ ਜਿਹੜੀ ਡੀਗ੍ਰੇਡੇਸ਼ਨ ਹੋਣੀ ਆ ਉਹ ਉੱਥੋਂ ਦੇ ਕਲਾਈਮੇਟ, ਟੈਂਪਰੇਚਰ ਤੇ ਜਿਹੜੇ ਮਾਈਕਰੋ ਆਰਗੇਨਿਜ਼ਮ ਆ ਸੋਇਲ ਦੇ ਵਿੱਚ, ਉਹਨਾਂ ਦੀ ਡਿਪੈਂਡ ਕਰਦੀ ਆ। ਤੇ ਉਹ ਹਰੇਕ ਰੀਜਨ ਦੇ ਟਰਾਇਲ ਹੋਣ ਦੀ ਲੋੜ ਆ ਵੀ ਜੇ ਤੁਸੀਂ ਇੰਟੈਂਸਿਵ ਫਾਰਮਿੰਗ ਕਰਦੇ ਹੋ ਤਾਂ ਤੁਸੀਂ ਵਾਰੀ ਉਹਨੂੰ ਕਰਦੇ ਹੋ ਇਨਕੋਰਪੋਰੇਟ, ਤਾਂ ਉਹਦਾ ਲੰਬੇ ਸਮੇਂ 'ਚ ਕੀ ਅਸਰ ਪੈ ਸਕਦਾ। ਤਾਂ ਇਹ ਸਵਾਲ ਹਜੇ ਵੀ ਮੇਨਟੇਨ ਹੈਗਾ, ਤਾਂ ਇਹਨੂੰ ਆਨਸਰ ਕਰਨ ਦੀ ਲੋੜ ਆ। ਜੀ ਬਿਲਕੁਲ। ਸੋ ਸਮਾਂ ਵੀ ਆਪਣਾ ਮਨਪ੍ਰੀਤ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਤੁਸੀਂ ਇਸ ਓਵਰਆਲ ਜਿਹੜੇ ਆਪਣਾ ਜਿਹੜਾ ਟੌਪਿਕ ਆ ਇਸ ਬਾਰੇ ਤੁਸੀਂ ਕਿੱਦਾਂ ਜਿਹੜਾ ਉਹ ਜੇ ਸਮ ਅਪ ਕਰਨਾ ਹੋਵੇ ਉਸਨੂੰ ਉਹਦੇ ਵਿੱਚ, ਤੇ ਇੱਕ ਜਿਹੜਾ ਕੰਜ਼ਿਊਮਰ ਲੈਵਲ ਦੇ ਉੱਤੇ ਕੀ ਲੋਕ ਇਸ ਚੀਜ਼ ਦੇ ਵਿੱਚ ਬਦਲਾਅ ਲਿਆ ਸਕਦੇ ਆ, ਜਿਹੜੇ ਚਾਹੁੰਦੇ ਆ ਵੀ ਪਲਾਸਟਿਕਸ ਦੀ ਘੱਟ ਵਰਤੋਂ ਹੋਵੇ? ਆਈ ਐਮ ਪ੍ਰੀਟੀ ਸ਼ੋਰ ਹਰ ਇੱਕ ਜਣਾ ਸੋਚਦਾ ਹੋਣਾ ਵੀ ਪਲਾਸਟਿਕ ਨਾ ਹੀ ਜਿਹੜਾ ਹੋਵੇ ਤਾਂ ਜਿਹੜੇ ਉਹ ਚੰਗੀ ਗੱਲ ਆ। ਕੰਜ਼ਿਊਮਰ ਲੈਵਲ ਤੋਂ ਕੀ ਆਪਾਂ ਇਸ ਇੰਡਸਟਰੀ ਦੇ ਵਿੱਚ ਇਸ ਚੀਜ਼ ਦਾ ਬਦਲਾਅ ਲਿਆਉਣ ਬਾਰੇ ਸੋਚ ਸਕਦੇ ਜਾਂ ਹੋ ਸਕਦੀ ਇਹ ਚੀਜ਼? ਹਾਂਜੀ, ਕੰਜ਼ਿਊਮਰ ਲੈਵਲ ਤੋਂ ਇਹ ਹੋ ਸਕਦਾ ਵੀ ਜਿਹੜੇ ਸਸਟੇਨੇਬਲ ਪ੍ਰੈਕਟਿਸਿਸ ਆ ਉਹਦਾ ਕੰਜ਼ਿਊਮਰ ਉਹਦਾ ਜ਼ਿਆਦਾ ਪ੍ਰਾਈਸ ਦੇਣ ਲਈ ਤਿਆਰ ਹੈਗਾ। ਵੱਡੀ ਗੱਲ। ਇਹਦੇ ਬਾਰੇ ਸਟੱਡੀਜ਼ ਕੁਝ ਕੁ ਹੋਈਆਂ ਵੀ, ਸਰਵੇਜ਼ ਹੋਏ ਆ, ਪਰ ਜਿਹੜੇ ਸਰਵੇ ਹੁੰਦੇ ਆ ਉਹ ਕੰਪਲੀਟ ਪਿਕਚਰ ਨਹੀਂ ਕਵਰ ਕਰਦੇ ਕਿਉਂਕਿ ਸੈਂਪਲ ਸਾਈਜ਼ ਛੋਟੇ ਹੁੰਦੇ ਆ ਨਾ। ਤੇ ਕੁਝ ਕੁ ਸਰਵੇਜ਼ ਦੇ ਵਿੱਚ ਅਲੱਗ-ਅਲੱਗ ਰੀਜ਼ਨ ਤੇ ਦੇਖਿਆ ਗਿਆ ਵੀ ਕੰਜ਼ਿਊਮਰਸ ਥੋੜਾ ਬਹੁਤ, ਮਤਲਬ ਜੇ ਤੁਸੀਂ ਸਸਟੇਨੇਬਲ ਪ੍ਰੈਕਟਿਸਿਸ ਯੂਜ਼ ਕਰਦੇ ਹੋ ਤਾਂ ਉਹਦਾ ਪ੍ਰਾਈਸ ਜ਼ਿਆਦਾ ਦੇਣ ਲਈ ਤਿਆਰ ਆ। ਪਰ ਉਹ ਹਕੀਕਤ ਵਿੱਚ ਕਿਵੇਂ ਮਾਰਕੀਟ 'ਚ ਕਿਵੇਂ ਕੰਮ ਕਰਦੀ ਆ ਉਹ ਚੀਜ਼, ਉਹ ਆਪਾਂ ਕਹਿ ਨਹੀਂ ਸਕਦੇ ਵੀ 100% ਉਹ ਇਹਦਾ ਮਨਪ੍ਰੀਤ ਹਾਰੇ ਜਾਣਾ, ਆਪੋ ਆਪਣੇ ਆਪ ਨੂੰ ਸਵਾਲ ਪੁੱਛ ਕੇ ਦੇਖ ਲਵੇ ਵੀ ਦਵਾਂਗੇ ਆਪਾਂ ਵੱਧ ਪ੍ਰਾਈਸ ਕਿ ਨਹੀਂ, ਉੱਥੋਂ ਪਤਾ ਲੱਗ ਜਾਣਾ। ਤੇ ਇੱਕ ਇਹਦੇ ਵਿੱਚ ਪ੍ਰਾਈਸ ਦੀ ਆਪਾਂ ਇਹ ਵੀ ਗੱਲ ਕਰ ਲਈਏ ਜੇ 1-2 ਮਿੰਟ ਹੈਗੇ ਆਪਣੇ ਕੋਲ। ਜ਼ਰੂਰ ਜੀ। ਇੱਕ ਤਾਂ ਆਪਾਂ ਇਹ ਕਿਹਾ ਵੀ ਜਿਹੜੀ ਉਹਦੀ 1.5 ਤੋਂ 2 ਗੁਣਾ ਜ਼ਿਆਦਾ ਪ੍ਰਾਈਸ ਹੈਗੀ ਆ ਰੈਗੂਲਰ ਪਲਾਸਟਿਕ ਮਲਚ ਨਾਲੋਂ। ਜੀ।
ਪਰ ਇਹਦੇ ਵਿੱਚ ਆਪਾਂ ਨੂੰ ਇਹ ਵੀ ਕੰਸੀਡਰ ਕਰਨਾ ਚਾਹੀਦਾ ਵੀ ਐਂਡ ਤੇ ਜਦੋਂ ਉਹਨੂੰ ਬਾਹਰ ਕੱਢਣਾ ਪਲਾਸਟਿਕ ਮਲਚ ਨੂੰ, ਉਹ ਤੇ ਵੀ ਖਰਚਾ ਆਉਂਦਾ ਉਹ ਲੇਬਰ ਦਾ। ਤਾਂ ਬਾਇਓਡੀਗ੍ਰੇਡੇਬਲ ਮਲਚ ਤੁਸੀਂ ਵਿੱਚ ਹੀ ਵਾਹ ਦੇਣੀ ਆ, ਤਾਂ ਉਹ ਜਿਹੜਾ ਟਿੱਲੇ ਬਾਹਰ ਕੱਢਣ ਦਾ ਖਰਚਾ ਤੇ ਡਿਸਪੋਜ਼ ਕਰਨ ਦਾ ਖਰਚਾ ਉਹ ਬਚ ਜਾਂਦਾ। ਤਾਂ ਇਹ ਤੁਹਾਡੇ ਆਪਣੇ ਆਪਣੇ ਆਪਰੇਸ਼ਨ ਤੇ ਡਿਪੈਂਡ ਕਰਦਾ ਵੀ ਤੁਹਾਡਾ ਖਰਚਾ ਉਹ ਕਿੰਨਾ ਕੁ ਡਿਸਪੋਜ਼ ਕਰਨ ਦਾ ਤੇ ਉਹਨੂੰ ਬਾਹਰ ਕੱਢਣ ਦਾ। ਤਾਂ ਉਹ ਸਿੰਪਲ ਮਤਲਬ ਮੈਥ ਕਰਕੇ ਦੇਖਿਆ ਜਾ ਸਕਦਾ ਵੀ ਇਹ ਓਵਰਆਲ ਕਿੰਨਾ ਕੁ ਫਿਰ ਤੁਸੀਂ ਦੇਖਦੇ ਆ, ਜੇ ਸਾਰੇ ਪਿਕਚਰ ਨੂੰ ਦੇਖਿਆ ਜਾਵੇ ਤਾਂ ਫਿਰ ਕਿਹੜੀ ਮਹਿੰਗੀ ਪੈਂਦੀ, ਕਿਹੜੀ ਸਸਤੀ ਪੈਂਦੀ ਹੈ, ਕਿ ਬਰਾਬਰ ਜਿਹੀ ਆ ਜਾਂਦਾ ਕੰਮ? ਕਈ ਕੇਸਿਸ ਦੇ ਵਿੱਚ ਬਰਾਬਰ ਜਿਹਾ ਆ ਜਾਂਦਾ, ਪਰ ਹੋ ਸਕਦਾ ਥੋੜਾ ਜਿਹਾ ਜਿਹੜੀ ਮੀਡੀਅਮ ਆ ਉਹ ਫਿਰ ਵੀ ਮਹਿੰਗੀ ਪਵੇ। ਬਾਇਓਡੀਗ੍ਰੇਡੇਬਲ ਕਈ ਕੇਸਿਸ ਦੇ ਵਿੱਚ ਜਿੱਥੇ ਲੇਬਰ ਕਾਸਟ ਜ਼ਿਆਦਾ ਹੈਗੀ, ਜਾਂ ਕਈ ਵਾਰ ਜਿਹੜੇ ਫਾਰਮਰਸ ਆ ਜਾਂ ਸਮਾਲ ਫਾਰਮਰਸ ਉਹ ਲੇਬਰ ਇੰਪਲੋਏ ਨਹੀਂ ਕਰਦੇ ਟਾਸਕ ਵਾਸਤੇ, ਉਹ ਆਪ ਹੀ ਇਹ ਕੰਮ ਕਰ ਲੈਂਦੇ ਆ। ਤੇ ਜੇ ਉਹਨੂੰ ਵੀ ਕੰਸੀਡਰ ਕਰੀਏ ਤਾਂ ਹੋ ਸਕਦਾ ਵੀ ਲੈਵਲ ਜੇ ਤੇ ਆ ਜੇ। ਠੀਕ ਆ। ਚਲੋ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ, ਬੜੀ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।